ਗੱਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨਾ, ਟੋਨੀ ਟਰਕੀਅਨਾ ਦੇ ਨਾਲ ਤੁਸੀਂ ਵੈਸੇ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਮਕਾਰ ਸਿੰਘ ਫ੍ਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 4 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸ਼ਰਮਾ ਜੀ ਦੁਨੀਆ ਭਰ ਦੇ ਫਿਕਰ ਤੋਂ। ਦੁਨੀਆ ਨੂੰ ਜੰਗ ਦਾ ਫਿਕਰ ਹੈ। ਲੋਕ ਆਪੋ ਆਪਣੇ ਤਰੀਕਿਆਂ ਦੇ ਨਾਲ ਫਸੇ ਹੋਏ ਲੋਕਾਂ ਨੂੰ ਕੱਢਣ ਦੇ ਲਈ ਗੁਹਾਰ ਲਗਾ ਰਹੇ ਨੇ। ਦੇਸ਼ਾਂ ਦੇ ਨੁਮਾਇੰਦਿਆਂ ਉੱਤੇ, ਆਗੂਆਂ ਉੱਤੇ ਦਬਾਅ ਹੈ ਕਿ ਉਹ ਕਿਹੜੇ ਪਾਲੇ ਨੂੰ ਮੱਲਣ ਤੇ ਜੰਗ ਨੂੰ ਰੋਕਣ ਦੇ ਲਈ ਦਬਾਅ ਹੈ। ਪਰ ਸਾਡੇ ਵਾਲੇ ਜਿਹੜੇ ਨੇ ਉਹ ਆਪਣੀ ਇੱਕ ਵੱਖਰੇ ਹੀ ਜਿਹੜਾ ਘੋੜਾ ਭਜਾਈ ਫਿਰਦੇ ਨੇ। ਕਹਿੰਦੇ ਦੁਨੀਆ ਨੂੰ ਜੰਗ ਦਾ ਫਿਕਰ ਹੈ ਤੇ ਸਾਡੇ ਵਾਲਿਆਂ ਨੂੰ 27 ਦਾ ਜੀ। ਪ੍ਰਵੀਨ ਜੀ, ਬਿਲਕੁਲ ਤੁਸੀਂ ਦਰੁਸਤ ਫਰਮਾਇਆ ਕਿ ਇਸ ਮੌਕੇ ਦੁਨੀਆ ਦੇ ਵਿੱਚ ਫਿਕਰਮੰਦੀ ਹੈ, ਆਪਾ ਤਾਪੀ ਹੈ। ਪਰ ਆਪਾਂ ਲਗਾਤਾਰ ਪਹਿਲੇ ਦਿਨ ਤੋਂ ਗੱਲ ਕਰਦੇ ਆ ਰਹੇ ਹਾਂ ਕਿ ਇੱਕ ਤਾਂ ਉਹ ਮੁਲਕ ਜਿਹੜੇ ਸਿੱਧੇ ਜੰਗ ਦੇ ਵਿੱਚ ਨੇ, ਇਜ਼ਰਾਈਲ ਤੇ ਅਮਰੀਕਾ ਨੇ ਜਿਸ ਤਰ੍ਹਾਂ ਹਮਲੇ ਕੀਤੇ ਈਰਾਨ ਦੇ ਉੱਤੇ ਤੇ ਈਰਾਨ ਸਾਹਮਣੇ ਤੋਂ ਜਿਵੇਂ ਟੱਕਰ ਰਿਹਾ, ਉਸ ਮਾਮਲੇ 'ਚ 3 ਮੁਲਕ ਤਾਂ ਸਿੱਧੇ ਜੰਗ ਦੀ ਚਪੇਟ 'ਚ ਨੇ। ਜੀ ਜੀ। ਫਿਰ ਈਰਾਨ ਨੇ ਜਿਸ ਤਰ੍ਹਾਂ ਮੋੜਵੇਂ ਹਮਲੇ ਕੀਤੇ, ਉਹਨਾਂ ਵਿੱਚ ਉਹਨੇ ਕਈ ਹੋਰ ਮੁਲਕਾਂ ਦੇ ਅੰਦਰ ਜਾ ਕੇ ਕਾਰਵਾਈ ਕੀਤੀ, ਜਿਹਨੂੰ ਅਮਰੀਕਾ ਜਾਂ ਮੁਲਕ ਕਹਿ ਰਹੇ ਨੇ ਕਿ ਸਾਡੇ ਤੇ ਹਮਲੇ ਹੋਏ ਨੇ। ਈਰਾਨ ਕਹਿ ਰਿਹਾ ਕਿ ਅਸੀਂ ਸਿਰਫ ਅਮਰੀਕੀ ਏਅਰਬੇਸ ਤੇ ਅਟੈਕ ਕਰ ਰਹੇ ਹਾਂ, ਸਾਡਾ ਹੋਰ ਕੋਈ ਨਿਸ਼ਾਨਾ ਨਹੀਂ। ਜਦੋਂ ਕਿ ਉਹ ਕਹਿ ਰਹੇ ਨੇ ਕਿ ਈਰਾਨ ਇਜ਼ਰਾਈਲ ਦਾ ਸਾਡੇ ਸਕੂਲ, ਹਸਪਤਾਲ, ਬੱਚੇ, ਬੜਾ ਕੁਛ ਉਹਨਾਂ ਤੇ ਹੈ ਨਾ। ਸੋ ਇਸ ਲਈ ਜੰਗ ਦਾ ਮੰਜ਼ਰ ਕੀ ਹੈ, ਇਹ ਤਾਂ ਅਸਲੀ ਜੰਗ ਰੁਕਣ ਤੋਂ ਬਾਅਦ ਦਿਖਦਾ ਸਹੀ। ਪਰ ਇਹ ਮੁਲਕ ਜਿਹੜੇ ਵਿਰੋਧੀ ਜੰਗ 'ਚ ਸਿੱਧੇ ਰੂਪ 'ਚ ਹੈਗੇ ਨੇ, ਉੱਥੇ ਤਾਂ ਹਾਹਾਕਾਰ, ਮਤਲਬ ਤਰਾਹੀ ਹੈਗੀ ਹੈ। ਪਰ ਜਿਹੜੇ ਬਾਕੀ ਮੁਲਕ ਨੇ ਉੱਥੇ ਵੀ ਫਿਕਰ ਹੈ। ਕਾਰਨ ਇਹ ਹੈ ਕਿ ਅੱਜ ਕੱਲ੍ਹ ਜਿਸ ਤਰ੍ਹਾਂ ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਹਾਂ, ਸਾਡੇ ਲੋਕ, ਜਿਵੇਂ ਭਾਰਤ ਦੇ ਬਾਰੇ ਗੱਲ ਕਰਾਂ ਤਾਂ ਅਰਬ ਕੰਟਰੀਆਂ 'ਚ ਸਾਡੇ ਲੱਖਾਂ ਦੀ ਗਿਣਤੀ 'ਚ ਲੋਕ ਨੇ। ਸੋ ਹਰ ਮੁਲਕ 'ਚ ਸਾਡੇ ਵੱਡੀ ਗਿਣਤੀ 'ਚ UAE, ਕਤਰ, ਦੁਬਈ, ਉਹ ਸਾਰੇ ਕੀਤੇ ਵੱਡੀ ਗਿਣਤੀ 'ਚ ਸਾਡੇ ਲੋਕ ਕੰਮ ਕਰਨ ਜਾਂਦੇ ਨੇ। ਸੋ ਇਸ ਲਈ ਈਰਾਨ, ਇਰਾਕ, ਉਹ ਸਾਰਾ ਉੱਥੇ ਤੱਕ ਸਾਡਾ ਜਿਹੜਾ ਅਸਰ ਹੈ, ਫਿਰ ਉਹ ਫਿਕਰ ਪਰਿਵਾਰਾਂ ਨੂੰ, ਜੀਆਂ ਨੂੰ, ਸਾਰਿਆਂ ਨੂੰ ਹੈਗਾ। ਸੋ ਮੁਲਕਾਂ ਵੱਲੋਂ ਆਪਣੇ ਵੱਲੋਂ ਕੋਸ਼ਿਸ਼ ਵੀ ਹੈ, ਭਾਰਤ ਸਰਕਾਰ ਵੀ ਲਗਾਤਾਰ ਇਹਨਾਂ ਕੋਸ਼ਿਸ਼ਾਂ 'ਚ ਕਿ ਅਸੀਂ ਉਹਨਾਂ ਆਪਣੇ ਬੰਦਿਆਂ ਨੂੰ ਕੱਢ ਲਿਆਈਏ। ਉਹਦੇ ਲਈ ਬਕਾਇਦਾ ਤੌਰ ਤੇ ਫਲਾਈਟਸ ਦੇ ਪ੍ਰਬੰਧ ਕੀਤੇ ਨੇ, ਵੱਡੀ ਗਿਣਤੀ 'ਚ ਲੋਕ ਕੱਢ ਵੀ ਲਏ ਗਏ ਨੇ। ਹੋਰ ਵੀ ਲਗਾਤਾਰ ਇਹ ਵਾਰਤਾਲਾਪ ਜਾਰੀ ਹੈ। ਪ੍ਰਧਾਨ ਮੰਤਰੀ ਵੱਲੋਂ ਉਹਨਾਂ ਮੁਲਕਾਂ ਦੇ ਨਾਲ ਲਗਾਤਾਰ ਸੰਪਰਕ ਸਾਧਿਆ ਜਾ ਰਿਹਾ। ਸੋ ਇਸ ਲਈ ਇਹ ਪ੍ਰਕਿਰਿਆ ਜਾਰੀ ਹੈ। ਪਰ ਮੈਂ ਜਦੋਂ ਓਵਰਆਲ ਦੇਖਦਾ ਤਾਂ ਸਾਡੀ ਸਰਕਾਰ ਇਸ ਮਸਲੇ ਦੇ ਉੱਤੇ ਉਵੇਂ ਵਿਸ਼ਵ ਗੁਰੂ ਵਾਲਾ ਰੋਲ ਨਿਭਾਉਂਦੀ ਨਜ਼ਰ ਨਹੀਂ ਆਉਂਦੀ। ਜੀ ਬਿਲਕੁਲ। ਜੇ ਮੈਂ ਕੇਂਦਰ ਦੀ ਗੱਲ ਕਰਾਂ ਕਿ ਕੇਂਦਰ ਸਰਕਾਰ ਨੇ ਉਹੇ ਜਿਹਾ ਫਿਕਰ ਜਾਂ ਉਹੀ ਜਿਹੀ ਚਿੰਤਾ ਜਾਂ ਉਹੀ ਜਿਹਾ ਅਫਸੋਸ ਤੱਕ ਵੀ ਨਹੀਂ ਪ੍ਰਗਟਾਇਆ ਜਿਹੜਾ ਮਤਲਬ ਕਿ ਲੋਕਾਂ ਦੀ ਜਾਨ ਮਾਲ ਦਾ ਨੁਕਸਾਨ ਹੋ ਰਿਹਾ ਜਿਵੇਂ। ਸੋ ਇੱਕ ਤਰ੍ਹਾਂ ਨਾਲ ਇੰਝ ਲੱਗ ਰਿਹਾ ਕਿ ਜਿਵੇਂ ਅਸੀਂ ਇਜ਼ਰਾਈਲ ਤੇ ਅਮਰੀਕਾ ਦੇ ਨਾਲ ਖੜੇ ਹਾਂ ਸਿੱਧੇ ਰੂਪ 'ਚ। ਕਿ ਪਰ ਸਵਾਲ ਇਹ ਹੈ ਕਿ ਸਵਾਲ ਤਾਂ ਵੱਡਾ ਇਹ ਹੈ ਕਿ ਤੁਸੀਂ ਜੰਗ ਦੇ ਹੱਕ 'ਚੋਂ ਕਿ ਵਿਰੋਧ 'ਚੋਂ? ਸਹੀ ਗੱਲ ਆ, ਕਲੀਅਰ ਤਾਂ ਕਰੋ, ਉਸ ਪਾਸਾ ਕਰ ਦਿਓ। ਜੰਗ ਚਾਹੁੰਦੇ ਹੋ ਜਾਂ ਨਹੀਂ ਚਾਹੁੰਦੇ। ਤੇ ਤੁਸੀਂ ਧਿਆਨ ਰੱਖੋ, ਜਦੋਂ ਪਿਛਲੀ ਵਾਰ ਭਾਰਤ ਪਾਕਿਸਤਾਨ ਦੇ ਮਸਲੇ ਤੇ ਸੀ ਤਾਂ ਸੋ ਕਾਲਡ ਭਗਤ ਚਾਹੁੰਦੇ ਸੀ ਕਿ ਹਾਂ ਅੱਜ ਇਹ ਸੁਪੜਾ ਸਾਫ਼ ਕਰਿਓ ਸਾਰਾ ਕੁਛ, ਪਰ ਪੰਜਾਬ ਜੰਗ ਦੇ ਹੱਕ 'ਚ ਨਹੀਂ ਸੀ। ਕਿਉਂਕਿ ਦੂਰੋਂ ਬੈਠ ਕੇ ਜੰਗ ਮੰਨਣਾ ਹੋਰ ਚੀਜ਼ ਆ ਤੇ ਉਹਦੇ ਵਿੱਚ ਰਹਿਣਾ ਹੋਰ ਚੀਜ਼ ਆ। ਸੋ ਖਾਜਾ ਤਾਂ ਅਸੀਂ ਆ। ਸੋ ਇਸ ਲਈ ਜੇ ਤੁਸੀਂ ਜੰਗ ਦੇ ਹਮਾਇਤੀ ਹੋ ਤਾਂ ਘੱਟੋ ਘੱਟ ਉਹਨਾਂ ਨੂੰ ਪੁੱਛ ਕੇ ਦੇਖ ਲਓ ਜਿਨ੍ਹਾਂ ਦੇ ਮੈਂਬਰ ਉੱਥੇ ਫਸਦੇ ਨੇ ਬਸ। ਸਹੀ ਆ। ਇਸ ਲਈ ਇੱਕ ਪਹਿਲੂ ਤਾਂ ਇਹ ਹੈ। ਦੂਸਰਾ, ਜਦੋਂ ਆਪਾਂ ਸੂਬਾਈ ਮਸਲੇ ਤੇ ਦੇਖਦੇ ਹਾਂ ਤਾਂ ਮੈਨੂੰ ਹੈਰਾਨੀ ਹੁੰਦੀ ਆ ਕਿ ਸਾਡੇ ਲੀਡਰਾਂ ਦਾ ਵਿਜ਼ਨ ਨਹੀਂ ਹੈਗਾ, ਸਾਡੇ ਲੀਡਰਾਂ ਦੀ ਸਮਝ ਇੰਨੀ ਛੋਟੀ ਆ
ਹੈ ਦਿਮਾਗ ਬਹੁਤ ਛੋਟਾ ਹੈ ਜਾਂ ਕੀ ਕਾਰਨ ਹੈ? ਪਿਛਲੇ ਦਿਨਾਂ ਦੇ ਵਿੱਚ ਮਨਰੇਗਾ ਵਾਲੇ ਮਸਲੇ ਤੇ ਕਾਂਗਰਸ ਕਹਿੰਦੀ ਅਸੀਂ ਦੇਸ਼ ਵਿਆਪੀ ਅੰਦੋਲਨ ਵਿੱਢਣਾ। ਜੀ ਪੰਜਾਬ ਵਾਲਿਆਂ ਨੂੰ ਵੀ ਚਿੱਠੀ ਪੱਤਰ ਜੇ ਆ ਗਏ, ਹਦਾਇਤਾਂ ਹੋ ਗਈਆਂ ਕਿ ਜ਼ਿਲ੍ਹਾ ਪੱਧਰ ਤੇ ਰੈਲੀਆਂ ਕਰੋ, ਧਰਨੇ ਕਰੋ, ਕਰਨ ਲੱਗ ਪਏ। 1.5 ਮਿੰਟ ਤੋਂ ਉੱਪਰ ਬੋਲਣ ਦੀ ਹਿੰਮਤ ਨਹੀਂ। 1.5 ਮਿੰਟ ਤਾਂ ਬਹੁਤ ਜ਼ਿਆਦਾ ਕਹਿ ਗਿਆ। ਸ਼ਾਇਦ ਮੈਂ 1 ਮਿੰਟ ਪੂਰਾ ਕੋਈ ਮਨਰੇਗਾ ਤੇ ਬੋਲਿਆ ਹੋਵੇ ਤਾਂ ਮੈਨੂੰ ਦੱਸ ਦਿਓ। ਸਹੀ ਗੱਲ ਹੈ, ਬਿਲਕੁਲ। ਬਸ ਇਹ ਯੋਜਨਾ ਦਾ ਨਾਮ ਬਦਲ ਕਿਆ ਕਰਤਾ ਜੀ, ਮਜ਼ਦੂਰਾਂ ਦਾ ਰੁਜ਼ਗਾਰ ਖੋ ਰਹੇ ਨੇ। ਚਲੋ ਜੀ ਅੱਗੇ ਫਿਰ ਬਾਕੀ ਕਹਾਣੀ ਸਾਰੀ। ਮਤਲਬ ਤੁਸੀਂ ਜਿਸ ਮਸਲੇ ਤੇ ਲੜਾਈ ਲੜਨਾ ਚਾਹੁੰਦੇ ਹੋ, ਜਿਸ ਮਸਲੇ ਤੇ ਦੂਸਰੀ ਸਰਕਾਰ ਨੂੰ ਘੇਰਨਾ ਚਾਹੁੰਦੇ ਹੋ, ਜਿਸ ਮਸਲੇ ਦੀ ਵਿਰੋਧੀ ਧਿਰ ਦਾ ਰੋਲ ਨਿਭਾਉਣਾ ਚਾਹੁੰਦੇ ਹੋ, ਉਹਦੀ ਤਿਆਰੀ ਤਾਂ ਕਰਕੇ ਆ ਜਾਓ। ਸਹੀ ਗੱਲ। ਤੇ ਇੱਥੋਂ ਦਾ ਲਾ ਲਓ ਕਿ ਜਿਹੜੇ ਮੁੱਦੇ ਤੇ ਤੁਸੀਂ ਲੜ ਰਹੇ ਹੋ ਆਪ, ਤੁਸੀਂ ਜੇ ਉਹਦੀ ਤਿਆਰੀ ਨਹੀਂ, ਤੇ ਫਿਰ ਅੱਜ ਦੀ ਤਰੀਕ ਤੇ ਜਦੋਂ ਦੁਨੀਆ ਭਰ ਦੇ ਵਿੱਚ ਇਹ ਸਥਿਤੀ ਬਣੀ ਹੈ, ਇਹਦਾ ਅਸਰ ਕੀ ਪੈਣਾ ਸਾਨੂੰ ਇਹ ਵੀ ਨਹੀਂ ਪਤਾ। ਫਿਰ ਜੀ ਸਹੀ ਹੈ। ਸੁਖਬੀਰ ਬਾਦਲ ਕਹਿੰਦਾ ਆਪਣੀਆਂ ਤਾਂ ਰੈਲੀਆਂ ਚੱਲ ਰਹੀਆਂ, ਬਹੁਤ ਘੱਟ ਹੋ ਰਿਹਾ। ਵੱਡੀ ਤੋਂ ਵੱਡੀ ਰੈਲੀ, ਅੱਜ ਸਫਲ ਰੈਲੀ, ਤਾਂ ਸੁਖਬੀਰ ਨੂੰ ਬਣਾ ਦਿਓ ਮੁੱਖ ਮੰਤਰੀ। ਮੈਂ ਘਰੇ ਹੀ ਕਾਬੂ ਕਰ ਲਿਆ ਕਰੂੰ, ਮੈਂ ਰੋਟੀ ਪਾਣੀ ਬੰਦ ਕਰ ਦੂੰ। ਮਤਲਬ ਆਹ ਲਓ ਜੀ, ਇਹ ਮੈਂਬਰ ਪਾਰਲੀਮੈਂਟ ਕੇਂਦਰੀ ਮੰਤਰੀ ਰਿਹਾ ਦੇ ਬਿਆਨ ਨੇ। ਸਹੀ ਗੱਲ। ਸੁਖਬੀਰ ਬਾਦਲ ਆਹ ਦੇਖ ਲਓ ਵੀ ਮੈਨੂੰ ਬੱਕਰੀ ਨਹੀਂ ਚੋਣੀ ਆਉਂਦੀ, ਮੈਨੂੰ ਮੰਜੇ ਨਹੀਂ ਬੁਣਨੇ ਆਉਂਦੇ, ਬਸ ਮੈਨੂੰ ਤੁਹਾਡੇ ਮੋਟਰਾਂ ਦੇ ਕੰਮ ਕਰਨੇ ਆਉਂਦੇ ਨੇ, ਮੈਨੂੰ ਕਨੈਕਸ਼ਨ ਦੇਣੇ ਆਉਂਦੇ ਨੇ, ਉਹ ਕੰਮ ਮੇਰੇ ਤੋਂ ਕਰਾ ਲਓ। ਮਤਲਬ ਅਸੀਂ ਤਾਂ ਪਾਣੀਆਂ ਦੇ ਮੁੱਦੇ ਤੇ ਜਿਹੜੇ ਪੰਜਾਬ ਨੇ ਲੜਾਈ ਲੜੀ ਹੋਵੇ, ਲੜ ਰਿਹਾ ਹੋਵੇ, ਤੁਸੀਂ ਤਾਂ ਉਸ ਮਸਲੇ ਦੀ ਵੀ ਨਹੀਂ ਸਾਥ ਜਾਣਦੇ ਕਿ ਉਹਦਾ ਅਰਥ ਕੀ ਆ, ਉਹਦੀ ਸਥਿਤੀ ਕੀ ਆ। ਜੀ ਫਿਰ ਤੁਸੀਂ ਆ ਵਿਸ਼ਵ ਵਿਆਪੀ ਲੜਾਈ ਦਾ ਅਸਰ ਕੀ ਕਬੂਲੋਗੇ? ਹਾਂ ਦੂਜਿਆਂ ਨੂੰ ਦੇਖ ਲਓ, ਕਹਿੰਦੇ ਜੀ ਤਿਆਰੀ ਹੋ ਗਈ ਜੀ, ਅਮਿਤ ਸ਼ਾਹ ਦੀ ਇਹੀ ਜਿਹੀ ਰੈਲੀ ਕਰਾਂਗੇ ਕਿ ਲੋਕ ਸਾਰੀਆਂ ਰੈਲੀਆਂ ਭੁੱਲ ਜਾਣਗੇ। ਉਹ ਆਪਣੀ ਉਹਦੇ ਵਿੱਚ ਲੱਗੇ ਪਏ ਨੇ। ਉਹਨਾਂ ਨੂੰ 2027 ਚ ਪੰਜਾਬ ਚ ਬੀਜੇਪੀ ਆਉਂਦੀ ਉਹ ਦਿਖ ਰਹੀ ਹੈ। ਸਹੀ ਹੈ, ਹੈ ਨਾ। ਕਾਂਗਰਸ ਵਾਲੇ ਅਜੇ ਰਾਹੁਲ ਗਾਂਧੀ ਵਾਲੀ ਰੈਲੀ ਨੂੰ ਇਹ ਕਲਿੱਪ ਕੱਢ ਪਾਈ ਜਾਂਦੇ ਨੇ ਕਿ ਲੈ ਵੀ ਪਤਾ ਨਹੀਂ ਅਸੀਂ ਕੀ ਖੱਟ ਲਿਆ। ਤੇ ਆਮ ਆਦਮੀ ਪਾਰਟੀ ਦਾ ਕਹਿੰਦੀ ਵੀ ਸਾਡਾ ਤਾਂ ਆਕਾ ਹੀ ਬਰੀ ਹੋ ਗਿਆ, ਪਤਾ ਨਹੀਂ ਰੱਬ ਧਰਤੀ ਤੇ ਤਾਰ ਲਿਆ। ਬਿਲਕੁਲ, ਅਸੀਂ ਤਾਂ ਦੀਵਾਲੀ ਉਹ ਤਾਂ ਉਹਨਾਂ ਹੀ ਫੋਟੋਆਂ ਚੋਂ ਨਹੀਂ ਨਿਕਲਦੇ, ਚਲੋ ਦਿੱਲੀ ਚਲੋ ਦਿੱਲੀ। ਮਤਲਬ ਇਹਨਾਂ ਲਈ ਇਹ ਮਸਲਾ ਹੀ ਨਹੀਂ ਹੈਗਾ ਕਿ ਪੰਜਾਬ ਦੇ ਕਿੰਨੇ ਲੋਕ ਅਰਬ ਕੰਟਰੀਆਂ 'ਚ ਫਸੇ ਹੋਏ ਨੇ, ਖਾੜੀ ਦੇਸ਼ਾਂ 'ਚ ਫਸੇ ਹੋਏ ਨੇ। ਜੀ ਇਹਨਾਂ ਲਈ ਇਹ ਮਸਲਾ ਹੀ ਨਹੀਂ ਹੈਗਾ ਕਿ ਜੇ ਦੇਸ਼ ਪੱਧਰ ਦੇ ਉੱਤੇ ਇਹ ਸਥਿਤੀ ਜ਼ਿਆਦਾ ਨਾਜ਼ੁਕ ਬਣਦੀ ਹੈ ਤਾਂ ਉਹਦੇ ਅਸਰ ਪੰਜਾਬ ਤੇ ਕਿਵੇਂ ਪੈਣਾ, ਲੋਕਾਂ ਤੇ ਕਿਵੇਂ ਪੈਣਾ, ਸਾਡੀ ਖੇਤੀਬਾੜੀ ਤੇ, ਕਾਰੋਬਾਰੀ ਤੇ, ਵਪਾਰੀ ਤੇ ਕੀ ਪੈਣਾ। ਕੋਈ ਸਬਜੈਕਟ ਜੀ। ਤੁਸੀਂ ਰੈਲੀਆਂ ਕਰੋ ਜੀ, ਸਦਕੇ ਕਰੋ। ਤੁਸੀਂ ਪ੍ਰੈਸ ਕਾਨਫਰੰਸਾਂ ਕਰੋ ਜੀ, ਸਦਕੇ ਕਰੋ। ਤੁਸੀਂ ਆਪਣੀ ਹੇਠਲੇ ਪੱਧਰ ਦੀ ਰਾਜਨੀਤੀ ਦੇ ਆਦੀ ਹੋ ਗਏ ਹੋ, ਕਰੋ ਜੀ, ਸਦਕੇ ਕਰੋ। ਘੱਟੋ ਘੱਟ ਜਿਹੜੇ ਲੋਕਾਂ ਦੀ ਜਾਨ ਜਾ ਰਹੀ ਆ ਉਹਨਾਂ ਦੇ ਦੁੱਖ 'ਚ 2 ਅੱਖਰ ਬੋਲ ਲਓ। ਜੀ ਸਹੀ ਹੈ। ਜਿਨ੍ਹਾਂ ਤੇ ਖਤਰਾ ਮੰਡਰਾ ਰਿਹਾ ਉਹਦੇ ਬਾਰੇ ਬੋਲ ਲਓ। ਸਰਹੱਦੀ ਸੂਬਾ ਹੈ, ਅਸੀਂ ਉਹ ਦਰਦ ਨੂੰ ਸਮਝਦੇ ਹਾਂ। ਗੱਲ ਕਰ ਲਓ ਕਿ ਜੰਗ ਦੀ ਕੀ ਸਥਿਤੀ ਹੁੰਦੀ ਆ। ਤੁਹਾਡੇ ਕੋਲ ਇਸ ਮਸਲੇ ਤੇ ਉੱਤੇ ਬੋਲਣ ਲਈ ਵੀ ਇੱਕ ਲਾਈਨ ਕੁਝ ਨਹੀਂ ਹੈਗਾ। ਬਿਲਕੁਲ। ਦੁਨੀਆ ਉਸ ਫਿਕਰ 'ਚ ਫਸੀ ਆ ਤੇ ਤੁਸੀਂ ਰੋਜ਼ ਰੈਲੀਆਂ ਕਰਨ। ਤੁਹਾਨੂੰ 227 ਉਹ ਦਿਖਦਾ, ਤੁਹਾਨੂੰ ਕੁਰਸੀ ਉਹ ਦਿਖਦੀ ਆ, ਤੁਹਾਨੂੰ ਮੁੱਖ ਮੰਤਰੀ ਬਣਨਾ ਹੀ ਦਿਖਦਾ। ਸੋ ਇੱਥੋਂ ਅੰਦਾਜ਼ਾ ਲੱਗਦਾ ਹੁੰਦਾ ਕਿ ਸਿਆਸਤ ਦੀ ਸਮਝ ਕੀ ਹੈ, ਸਿਆਸਤ ਦਾ ਏਜੰਡਾ ਕੀ ਹੈ। ਸਹੀ ਹੈ। ਪਾਰਟੀ ਨੂੰ ਪਰੇ ਰੱਖ ਦੋ, ਲੀਡਰਾਂ ਨੂੰ ਪਰੇ ਰੱਖ ਦੋ, ਧਿਰਾਂ ਨੂੰ ਪਰੇ ਰੱਖ ਦੋ। ਸਮੁੱਚੇ ਪੰਜਾਬ ਦੇ ਰਾਜਨੀਤਿਕ ਵਰਤਾਰੇ ਤੇ ਝਾਤ ਮਾਰ ਕੇ ਦੇਖੋ ਕਿ ਕੀ ਇਹ ਪੰਜਾਬ ਦੇ, ਕੀ ਇਹ ਮੁਲਕ ਦੇ, ਕੀ ਇਹ ਦੁਨੀਆ ਦੇ ਮੁੱਦਿਆਂ ਦੇ ਹਾਣ ਦੇ ਹੈਗੇ ਵੀ ਕਿ ਨਹੀਂ। ਸਹੀ ਹੈ, ਬਿਲਕੁਲ ਜੀ। ਸ਼ਰਮਾ ਜੀ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਲੀਡਰਾਂ ਨੂੰ ਆਹ ਗੱਲ ਕਰਨੀ ਚਾਹੀਦੀ ਸੀ, ਇਹ ਕੰਮ ਆ ਵਿਜ਼ਨਰੀ ਲੀਡਰਾਂ ਦਾ, ਜਿਨ੍ਹਾਂ ਦੇ ਕੋਲੇ ਕੋਈ ਵਿਜ਼ਨ ਹੈ, ਜਿਹੜੇ ਕੋਈ ਲੈ ਕੇ ਚੱਲਦੇ ਨੇ, ਏਜੰਡਾ ਲੈ ਕੇ ਚੱਲਦੇ ਨੇ, ਆਈਡੀਓਲੋਜੀ ਲੈ ਕੇ ਚੱਲਦੇ ਨੇ, ਕਿਸੇ ਵਿਚਾਰਧਾਰਾ ਦੇ ਨਾਲ ਚੱਲਦੇ ਨੇ। ਆਪਾਂ ਅੱਗੇ ਕਿੰਨੇ ਵਾਰੀ ਕਿਹਾ ਇਹ ਤਾਂ ਚਲੋ ਕੌਮਾਂਤਰੀ ਮਸਲਾ, ਇਹ ਤਾਂ ਜਿਹੜਾ ਭਾਰਤ ਕੈਨੇਡਾ ਦੇ ਵਿੱਚ ਜਦੋਂ ਆਪਾਂ ਪੰਜਾਬੀ ਪਰਿਵਾਰਾਂ ਦੀ ਗੱਲ ਕਰਦੇ ਸੀ, ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਸੀ, ਉਦੋਂ ਵੀ ਆਪਾਂ ਇਹੀ ਗੱਲ ਕਰਦੇ ਸੀ ਨਾ ਕਿ ਬੋਲਦੇ ਨਹੀਂਗੇ, ਨਾ ਵਿਰੋਧੀ ਧਿਰ ਦਾ ਬੰਦਾ, ਨਾ ਕੋਈ ਮੁੱਖ ਮੰਤਰੀ ਸਾਹਿਬ। ਮਤਲਬ ਬੋਲਣ 'ਚ ਕੋਈ ਜ਼ਬਾਨ ਥੋੜ੍ਹਾ ਖਿੱਚ ਲੂਗਾ ਤੁਹਾਡੀ। ਤੁਸੀਂ ਆਪਦਾ ਸਟੈਂਡ ਕਲੀਅਰ ਕਰ ਦਿਓ ਕਿ ਭਾਈ ਅਸੀਂ ਇਸ ਪਾਸੇ ਹੈ। ਕੋਈ ਲੋਕ ਉਹਦੇ ਸਟੈਂਡ ਦਾ ਵਿਰੋਧ ਕਰ ਦੇਣਗੇ, ਕੋਈ ਉਹਦੇ ਹੱਕ 'ਚ ਆ ਜਾਊਗਾ, ਕੋਈ ਇਹ ਤਾਂ ਹੈ ਨਹੀਂ ਕਿ ਸਾਰੀ ਦੁਨੀਆ ਉਹਦੇ ਵਿਰੋਧ 'ਚ ਹੀ ਖੜ ਜੂਗੀ। ਪਰ ਪਤਾ ਨਹੀਂ ਕਿਉਂ ਨਾ ਤਾਂ ਕੋਈ ਉੱਤੇ ਨੀਤੀ ਹੈ, ਨਾ ਨੀਅਤ ਹੈ, ਨਾ ਕੋਈ ਵਿਜ਼ਨ ਹੈ, ਨਾ ਕੋਈ ਗੱਲਬਾਤ ਦਿਸਦੀ ਹੈ, ਨਾ ਕਿਸੇ ਮਸਲੇ ਤੇ ਕੋਈ ਪਕੜ ਦਿਸਦੀ ਹੈ। ਇਕੱਲਾ ਇਕੱਠ ਕਰਨ ਜਾਣਦਾ ਕਿ ਰੈਲੀਆਂ ਸਾਡੀ 'ਚ ਇਕੱਠ ਇੰਨਾ। ਇਕੱਠ ਤੁਹਾਡੀ ਬੁੱਧੀਮਾਨੀ ਨੂੰ ਥੋੜ੍ਹਾ ਪ੍ਰਭਾਵਿਤ ਕਰਦਾ। ਉਹਦਾ ਤੁਹਾਡੇ ਮਗਰ ਲੱਗੇ ਹੋਏ ਲੋਕ ਨੇ, ਚਲੋ ਠੀਕ ਹੈ, ਕੋਈ ਹੋਰ ਕੰਮ ਨਹੀਂ, ਅਗਲਾ ਕਹਿੰਦਾ ਰੈਲੀ 'ਚ ਹੀ ਜਾ ਆਉਣੇ ਆ। ਅਗਲੀ ਗੱਲ ਕਰੀਏ ਪੰਜਾਬ ਦੇ ਲਿਹਾਜ਼ ਤੋਂ ਹੀ, ਪੰਜਾਬ ਦੇ ਪਰਸਪੈਕਟਿਵ ਤੋਂ ਦੇਖੀ ਜੰਗ ਨੂੰ, ਪੰਜਾਬ ਦਾ ਕਾਰੋਬਾਰ ਠੱਪ ਹੋਇਆ ਪਿਆ ਜੀ ਜੰਗ ਦੇ ਚੱਲਦੇ। ਇਹੀ ਸਵਾਲ ਤਾਂ ਫਿਰ ਉੱਥੇ ਹੈ ਜੀ, ਮਤਲਬ ਕਿ ਉਹਨਾਂ ਨੂੰ ਤਾਂ ਪੰਜਾਬ ਦਾ ਵੀ ਫਿਕਰ ਨਹੀਂ ਗਾ, ਸਾਡੀ ਸਿਆਸਤ ਨਹੀਂ ਹੈਗਾ। ਸਹੀ ਗੱਲ ਹੈ, ਬਿਲਕੁਲ। ਮੈਨੂੰ ਤਾਂ ਲੱਗਦਾ ਕਿ ਉਹਨਾਂ ਨੂੰ ਪਤਾ ਵੀ ਨਹੀਂ ਹੋਣਾ ਕਿ ਇਸ ਜੰਗ ਦਾ ਅਸਰ ਪੰਜਾਬ ਤੇ ਕਿੰਨਾ ਪੈ ਗਿਆ ਤੇ ਕਿਵੇਂ ਪੈ ਗਿਆ। ਨਹੀਂ ਜੀ, ਉਹਨਾਂ ਦਾ ਤਾਂ ਵਿਸ਼ਾ ਵੀ ਨਹੀਂ ਹੋਣਾ। ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਅੱਜ ਦੁਨੀਆ ਨੂੰ ਤੇਲ ਦਾ ਫਿਕਰ ਪੈ ਗਿਆ ਕਿ ਈਰਾਨ ਨੇ ਉਹ ਰੂਟ ਬੰਦ ਕਰਤਾ ਜੀ।
ਤੇ ਉਹਦਾ ਅਸਰ ਜੇ ਦੁਨੀਆ ਤੇ ਪੈ ਰਿਹਾ ਤਾਂ ਕੀ ਉਹ ਭਾਰਤ ਤੇ ਪੰਜਾਬ ਤੇ ਨਹੀਂ ਪੈ ਰਿਹਾ ਹੋਊਗਾ। ਉਸੇ ਤਰੀਕੇ ਨਾਲ ਅਸੀਂ ਆਯਾਤ ਨਿਰਯਾਤ ਦੇ ਰਾਹੀਂ ਮੁਲਕਾਂ ਨਾਲ ਜੁੜੇ ਹਾਂ ਜੀ। ਤੇ ਕੀ ਸਾਡੇ ਮੌਜੂਦਾ ਮੁੱਖ ਮੰਤਰੀ, ਕੀ ਸਾਡੇ ਗ੍ਰਹਿ ਮੰਤਰੀ ਹੈ, ਕੀ ਦੂਜੀ ਪਾਰਟੀ ਦੇ ਵਿੱਚ ਮੁੱਖ ਮੰਤਰੀ ਬਣਨ ਲਈ 7-8 ਦੀ ਲਾਈਨ ਜਿਹੜੀ ਲੰਬੀ ਆ ਉਹ ਹੈ, ਕੀ ਪੰਥਕ ਧਿਰਾਂ ਤੇ, ਕੀ ਰਾਜਨੀਤਿਕ ਧਿਰਾਂ ਤੇ, ਕੀ ਸਮਾਜਿਕ ਚਿੰਤਕ, ਸਹੀ, ਉਹਨਾਂ ਨੇ ਇਸ ਮਸਲੇ ਤੇ ਕਦੇ ਸਮਝਿਆ ਕਿ ਆਰਥਿਕ ਤੌਰ ਦੇ ਉੱਤੇ ਪੰਜਾਬ ਦੇ ਵਪਾਰੀ ਦਾ, ਕਾਰੋਬਾਰੀ ਦਾ, ਕਿਸਾਨੀ ਦਾ, ਆੜਤੀਏ ਦਾ, ਇਹਨਾਂ ਸ਼ੈਲਰਾਂ ਵਾਲਿਆਂ ਦਾ ਜਾਂ ਸਪਲਾਇਰਾਂ ਦਾ, ਉਹਨਾਂ ਦਾ ਕੀ ਨੁਕਸਾਨ ਹੋਣਾ ਤੇ ਉਹਦੇ ਨਾਲ ਥੱਲੇ ਵਾਲੇ ਕੰਮ ਕਰਨ ਵਾਲਿਆਂ ਤੇ ਵੀ ਕੀ ਪ੍ਰਭਾਵ ਪੈਣਾ। ਜੀ ਜੀ, ਸਹੀ, ਕਿਤੇ ਇਹਨਾਂ ਦਾ ਵਿਸ਼ਾ ਨਹੀਂ। ਪ੍ਰਵੀਨ ਜੀ, 1500 ਕਰੋੜ ਦੇ ਕਰੀਬ, 1400 ਤੋਂ 1500 ਕਰੋੜ ਦੇ ਕਰੀਬ ਦਾ ਕਾਰੋਬਾਰ ਸਾਡਾ 1 ਸਕਿੰਟ 'ਚ ਠੱਪ ਹੋ ਕੇ ਰਹਿ ਗਿਆ। ਪੰਜਾਬ ਤੋਂ ਕੁੱਲ ਮਿਲਾ ਕੇ ਜਦੋਂ ਮੈਂ ਦੇਖਦਾ ਤਾਂ 16,000 ਕਰੋੜ ਤੋਂ ਵੱਧ, 17,000 ਕਰੋੜ ਦੇ ਕਰੀਬ ਦਾ ਕਾਰੋਬਾਰ ਹੈ ਜਿਹੜਾ ਇਹਨਾਂ ਖਾੜੀ ਦੇਸ਼ਾਂ ਦੇ ਨਾਲ ਸੰਬੰਧ ਰੱਖਦਾ ਇੱਕ ਤਰ੍ਹਾਂ ਨਾਲ। ਬਿਲਕੁਲ ਸਹੀ ਹੈ। 16,694 ਕਰੋੜ ਜੀ, ਜਿਹਦੇ ਵਿੱਚ 3,000 ਦੇ ਕਰੋੜ ਦੇ ਕਰੀਬ ਇੰਜੀਨੀਅਰਿੰਗ ਗੁੱਡਸ ਜਾਂਦੇ ਆ ਸਾਡੇ। ਠੀਕ ਹੈ। ਤੇ 11,956, 12,000 ਕਰੋੜ ਦਾ ਚੌਲ ਦਾ ਕਾਰੋਬਾਰ ਹੈ ਸਾਡਾ। ਫਿਰ ਉਹ ਤੋਂ ਬਿਨਾਂ ਕੱਪੜੇ ਨੇ, ਹੋਰ ਮਤਲਬ ਚੀਜ਼ਾਂ ਨੇ, ਉਹ ਸਾਰਾ ਵੀ ਮਤਲਬ ਕਿ ਕਰੀਬ 1700-1800 ਕਰੋੜ ਦਾ। ਠੀਕ ਹੈ। ਸੋ ਕੁੱਲ ਮਿਲਾ ਕੇ ਅਸੀਂ 17,000 ਕਰੋੜ ਦੇ ਕਰੀਬ ਦਾ ਕਾਰੋਬਾਰ ਕਰਦੇ ਆ, ਜਿਹਦੇ ਵਿੱਚੋਂ 1400 ਕਰੋੜ ਦਾ ਇਮੀਡੀਏਟਲੀ ਇਸ ਜੰਗ ਕਰਕੇ ਠੱਪ ਹੋ ਗਿਆ। ਸਹੀ। ਜਦੋਂ ਇਹ ਰਮਜ਼ਾਨ ਦੇ ਦਿਨ ਆਉਂਦੇ ਨੇ ਤਾਂ ਉਹਨਾਂ ਦਿਨਾਂ 'ਚ ਪੰਜਾਬ ਤੋਂ ਚੌਲ ਦੀ ਸਪਲਾਈ, ਪੰਜਾਬ ਤੋਂ ਨਵੇਂ ਕੱਪੜਿਆਂ ਦੀ ਸਪਲਾਈ, ਇਹਨਾਂ ਚੀਜ਼ਾਂ ਦੀ ਹੈ ਨਾ ਸਪਲਾਈ ਹੋਰ ਵੱਧ ਜਾਂਦੀ ਹੈ। ਸਹੀ ਹੈ। 1500 ਕੰਟੇਨਰ ਹਰ ਮਹੀਨੇ ਪੰਜਾਬ ਤੋਂ ਜਾਂਦਾ। ਕਹਿਣ ਨੂੰ ਹੈ 1500 ਕੰਟੇਨਰ। ਜੀ ਜੀ। ਤੇ ਇੱਥੋਂ ਦਾ ਜਾਂ ਲਾ ਲਓ ਫਿਰ, ਮਤਲਬ ਕਿ ਜੇ 1500 ਹਰ ਮਹੀਨੇ ਜਾ ਰਿਹਾ ਤਾਂ ਜੋ 1 ਮਹੀਨੇ ਲਈ ਵੀ ਰੁਕ ਗਿਆ ਕੰਮ ਤਾਂ ਕਿੰਨੀ ਚੇਨ ਟੁੱਟੂਗੀ ਪਿੱਛੇ ਤੱਕ ਜੀ। ਸਹੀ ਗੱਲ। ਕੀ ਉਹਦੇ ਤੇ ਸਾਡੀ ਕੋਈ ਉਂਗਲ ਹੈਗੀ ਹੈ? ਮੈਂ ਦੇਖ ਰਿਹਾ ਸੀਗਾ ਕਿ ਜੋ ਕਹਿੰਦੇ ਕਿ ਜਿਹੜਾ ਐਕਸਪੋਰਟ ਵਾਲਾ ਸਮੁੰਦਰੀ ਰਸਤਾ ਹੈ ਉਹ 'ਚ ਬ੍ਰੇਕ ਆ ਗਈ। ਸਹੀ ਗੱਲ, ਰੁਕ ਗਿਆ, ਉਹ 'ਚ ਰੋਕ ਆ ਗਈ, ਇਰਾਨ ਤਾਂ ਅੜ ਗਿਆ। ਸੋ ਉਸ ਸਥਿਤੀ ਦੇ ਵਿੱਚ ਫਿਰ ਉਹਦਾ ਅਸਰ ਸਾਡਾ ਕੰਟੇਨਰ ਖੜ ਗਏ। ਹੁਣ ਕਿੰਨਾ ਮਾਲ ਕੰਟੇਨਰਾਂ 'ਚ ਲੋਡ ਹੋਇਆ ਪਿਆ ਹੈ, ਜਿਵੇਂ ਹੁਣ ਬ੍ਰੈਡ ਵਗੈਰਾ ਇਹੀਆਂ ਚੀਜ਼ਾਂ ਨੇ ਉਹ ਤਾਂ ਖਰਾਬ ਹੋ ਜਾਣਗੀਆਂ। ਸਹੀ ਗੱਲ। ਕਿੰਨੀ ਦੇਰ ਨੂੰ ਰੱਖ ਲਓਗੇ, ਲਿਮਿਟ ਹੁੰਦੀ ਹਰ ਚੀਜ਼ ਦੀ। ਠੀਕ ਹੈ ਨਾ। ਮੈਨੂੰ ਤਾਂ ਅਨਾਜ ਦਾ ਵੀ ਫਿਕਰ ਹੈ ਕਿ ਉਹਦੇ ਤੇ ਵੀ ਅਸਰ ਪੈਣਾ ਹੈ। ਠੀਕ ਹੈ, ਕੱਪੜੇ ਲੀੜੇ ਕਿੰਨੀ ਦੇਰ ਪਏ ਰਹਿੰਦੇ ਨੇ ਕੀ ਨਹੀਂ, ਪਰ ਉਹਦੀ ਗਾਂਹ ਵਾਲੀ ਚੇਨ ਬਣਾਉਣ ਦਾ ਕੰਮ, ਜਿਹੜੇ ਆਰਡਰ ਲਏ ਹੋਏ ਨੇ, ਪੈਸੇ ਆਏ ਹੋਏ ਨੇ, ਪੈਸੇ ਗਏ ਹੋਏ ਨੇ, ਉਹਦਾ ਅਸਰ ਉਹ ਘਾਟਾ ਵਾਧਾ ਕਿਹਨੇ ਸਹਿਣਾ ਜੀ। ਜੀ। ਇਸੇ ਤਰ੍ਹਾਂ ਫਿਰ ਦੂਸਰਾ ਇਹਦੇ ਵਿੱਚ ਹੈਗਾ ਕਿ ਜਿਹੜਾ ਈਰਾਨ ਤੇ ਦੁਬਈ ਦਾ ਰਸਤਾ ਹੈ ਉਹ ਵੀ ਮਤਲਬ ਕਿ ਪੂਰੀ ਤਰ੍ਹਾਂ ਨਾਲ ਇੱਕ ਤਰ੍ਹਾਂ ਨਾਲ ਹੈ ਨਾ ਰਾਹ ਬੰਦ ਹੈ, ਤੇ ਇਸ ਲਈ ਉਹਦੇ ਤੇ। ਪਰ ਜਦੋਂ ਮੈਂ ਚੀਜ਼ਾਂ ਦੇ ਹਵਾਲੇ ਨਾਲ ਸਮਝਣ ਦੀ ਕੋਸ਼ਿਸ਼ ਕਰਦਾ, ਮੈਂ ਦੇਖ ਰਿਹਾ ਸੀਗਾ ਕਿ ਕੱਪੜਾ ਜਿਹੜਾ ਪੰਜਾਬ ਤੋਂ ਹੈ 350 ਕਰੋੜ ਦੇ ਕਰੀਬ ਹੈ। ਠੀਕ ਹੈ ਜੀ। 360 ਕਰੋੜ ਦਾ ਕੱਪੜੇ ਦਾ ਕਾਰੋਬਾਰ ਹੈ ਪੰਜਾਬ ਤੋਂ। ਜੀ। ਇਸੇ ਤਰ੍ਹਾਂ ਬਿਸਕੁਟ ਵਗੈਰਾ, ਮਿੱਠੇ ਬਿਸਕੁਟ 200 ਕਰੋੜ ਦੇ ਕਰੀਬ, 186 ਕਰੋੜ ਤੋਂ ਵੱਧ ਦਾ ਕਾਰੋਬਾਰ ਹੈ। ਫਿਰ ਉਹਦੇ ਵਿੱਚ ਖੇਡਾਂ ਦਾ ਸਮਾਨ 500 ਕਰੋੜ ਦੇ ਕਰੀਬ, 493 ਕਰੋੜ ਦੇ ਨੇੜੇ ਕਾਰੋਬਾਰ ਹੈ। ਠੀਕ ਹੈ ਜੀ। ਫਿਰ ਉਹਦੇ ਵਿੱਚ ਮਸ਼ੀਨਾਂ ਦੇ ਪੁਰਜੇ ਵਗੈਰਾ 150 ਕਰੋੜ ਤੋਂ ਵੱਧ, 163-64 ਕਰੋੜ ਦਾ ਕਾਰੋਬਾਰ ਹੈ ਨਾ। ਫਿਰ ਬ੍ਰੈਡ ਵਗੈਰਾ ਜੇ ਉਹ 47 ਕਰੋੜ ਤੋਂ ਉੱਪਰ ਦਾ ਕਾਰੋਬਾਰ ਜੀ। 300 ਕਰੋੜ ਦੇ ਕਰੀਬ ਤਾਂ ਸਾਡੇ ਹਲਦੀ ਪਾਊਡਰ ਵਗੈਰਾ ਜਿਹੜੀਆਂ ਇਹ ਮਸਾਲੇ ਮਸੂਲੇ ਇਹਨਾਂ ਦਾ ਵੀ ਕਾਰੋਬਾਰ ਹੈ। ਠੀਕ ਹੈ ਜੀ। ਹੈ ਨਾ। ਫਿਰ ਮਤਲਬ ਬਾਕੀ ਹੋਰ ਜਿਹੜਾ ਹਾਰਡਵੇਅਰ ਵਗੈਰਾ ਜੇ ਉਹ ਕੁੱਲ 1738 ਕਰੋੜ ਦਾ ਤਾਂ ਖਾੜੀ ਦੇਸ਼ ਨਾਲ ਸਿੱਧਾ ਕਾਰੋਬਾਰ ਹੈ ਸਾਡਾ, ਇਹ ਜਿਹੜਾ ਅਦਰਸ ਦਾ। ਇਹ ਤੋਂ ਬਿਨਾਂ ਆਪਾਂ ਗੱਲ ਕਰਕੇ ਹਟੇ ਆਂ ਇੰਜੀਨੀਅਰਿੰਗ ਗੁੱਡਸ ਤੇ ਚੌਲਾਂ ਵਗੈਰਾ ਦੀ। ਚੌਲਾਂ 'ਚ ਮੈਂ ਦੇਖ ਰਿਹਾ ਹਾਂਜੀ ਕਿ ਦੇਸ਼ ਤੋਂ, ਭਾਰਤ ਤੋਂ ਜੇ ਸਾਊਦੀ ਅਰਬ ਨੂੰ 10,000 ਕਰੋੜ ਦਾ ਤੇਲ ਚੌਲ ਜਾਂਦਾ ਹੈ ਤਾਂ ਉਹਦੇ ਵਿੱਚੋਂ 4,000 ਕਰੋੜ ਦਾ ਇਕੱਲੇ ਪੰਜਾਬ ਤੋਂ ਜਾ ਰਿਹਾ। ਜੇ ਈਰਾਨ ਨੂੰ 6,000 ਕਰੋੜ ਤੋਂ ਵੱਧ ਦਾ ਚੌਲ ਜਾ ਰਿਹਾ ਤਾਂ ਉਹਦੇ ਵਿੱਚੋਂ 2500 ਤੋਂ ਵੱਧ ਇਕੱਲਾ ਸਾਡਾ ਪੰਜਾਬ ਦਾ ਜਾ ਰਿਹਾ। ਠੀਕ ਹੈ ਜੀ। ਜੇ ਇਰਾਕ ਨੂੰ 7,000 ਕਰੋੜ ਤੋਂ ਵੱਧ ਦਾ ਚਾਵਲ ਜਾ ਰਿਹਾ ਤਾਂ ਉਹਦੇ ਵਿੱਚ ਪੰਜਾਬ ਦਾ 3,000 ਕਰੋੜ ਦੇ ਕਰੀਬ ਚੌਲ ਜਾ ਰਿਹਾ। ਤੇ ਜੇ ਸੰਯੁਕਤ ਅਰਬ ਅਮੀਰਾਤ ਨੂੰ ਭਾਰਤ ਤੋਂ 3,000 ਕਰੋੜ ਤੋਂ ਵੱਧ ਚੌਲ ਜਾ ਰਿਹਾ ਤਾਂ ਉਹਦੇ ਵਿੱਚੋਂ
1200-1300 ਕਰੋੜ ਦਾ ਇਕੱਲੇ ਪੰਜਾਬ ਤੋਂ ਜਾ ਰਿਹਾ। ਤੇ ਇਸੇ ਤਰ੍ਹਾਂ ਜਮਨ ਹੈ, ਜਮਨ ਚ ਵੀ 3000 ਕਰੋੜ ਦਾ ਭਾਰਤ ਤੋਂ ਜਾਂਦਾ, ਜਿਹਦੇ ਵਿੱਚੋਂ 1200 ਕਰੋੜ ਲਗਭਗ ਪੰਜਾਬ ਤੋਂ। ਸੋ ਕੁੱਲ 29,892 ਲਗਭਗ 30,000 ਕਰੋੜ ਦਾ ਚੌਲ ਦਾ ਕਾਰੋਬਾਰ ਆ ਸਾਡਾ ਇਹਨਾਂ 5-6 ਖਾੜੀ ਦੇਸ਼ਾਂ ਨਾਲ। ਠੀਕ ਹੈ। ਤੇ ਉਹਦੇ ਵਿੱਚੋਂ 30,000 ਦੇ ਵਿੱਚੋਂ 11,956 12,000 ਦਾ ਇਕੱਲੇ ਪੰਜਾਬ ਨਾਲ ਸੰਬੰਧ ਹੈ। ਫਿਰ ਬਾਕੀ ਏਦਾਂ ਹੀ ਹਰਿਆਣੇ ਨਾਲ ਹੋਣਾ, ਮਹਾਰਾਸ਼ਟਰ ਨਾਲ ਹੋਣਾ, ਫਿਰ ਹੋਰ ਯੂਪੀ ਜਾਂ ਹੋਰ ਸੂਬੇ ਹੋਣੇ। ਸੋ ਜੇ ਪੰਜਾਬ ਦਾ ਕਾਰੋਬਾਰ ਮਤਲਬ 16,000 ਕਰੋੜ ਤੋਂ ਵੱਧਦਾ ਹੈ ਤੇ ਜਿਹਦੇ ਚੋਂ 1,400 ਕਰੋੜ ਦਾ ਸਾਡਾ ਮਾਲ ਡੰਪ ਹੋ ਕੇ ਰਹਿ ਗਿਆ, 1,500 ਕੰਟੇਨਰ ਸਾਡੇ ਰੁਕ ਕੇ ਰਹਿ ਗਏ, ਤਾਂ ਫਿਰ ਇਸੇ ਤਰ੍ਹਾਂ ਬਾਕੀ ਸੂਬਿਆਂ ਤੇ ਵੀ ਅਸਰ ਹੋਣਾ। ਬਿਲਕੁਲ। ਫਿਰ ਭਾਰਤ ਸਰਕਾਰ ਨੂੰ ਇਹ ਵੀ ਫਿਕਰ ਨਹੀਂ, ਜੇ ਸਾਡੇ ਵਾਲਿਆਂ ਨੂੰ ਆਪਣੇ ਸੂਬੇ ਦਾ ਫਿਕਰ ਨਹੀਂ ਤਾਂ ਦੇਸ਼ ਦੀ ਸਰਕਾਰ ਨੂੰ ਵੀ ਮੁਲਕ ਦਾ ਫਿਕਰ ਨਹੀਂ। ਤੁਸੀਂ ਇਸ ਫਿਕਰ ਚੋਂ ਹੀ ਹਾਰਾ ਨਾਰਾ ਮਾਰ ਲਓ। ਜੀ ਸਹੀ ਹੈ। ਜਿਹੜੇ ਕਾਰੋਬਾਰੀ ਵਪਾਰੀਆਂ ਨੂੰ ਤੁਸੀਂ ਕਹਿੰਦੇ ਹੋ ਸਾਡਾ ਪੱਕਾ ਵੋਟ ਬੈਂਕ ਆ, ਉਹਨਾਂ ਦਾ ਹੀ ਦਰਦ ਪਛਾਣ ਲਓ। ਬਿਲਕੁਲ। ਕਿੱਥੇ ਹੈ ਜੀ ਸਾਰਾ ਕੁਝ? ਨਾ ਜੀ, ਡਰ ਦੇ ਵਿੱਚ ਨੇ ਸਾਡੇ ਲੀਡਰ, ਝੇਪ ਚ ਨੇ ਸਾਡੇ ਲੀਡਰ। ਤੇ ਹੁਣ ਜਿਸ ਸਥਿਤੀ ਚੋਂ ਅਸੀਂ ਲੰਘ ਰਹੇ ਹਾਂ, ਇਹ ਖਤਰਨਾਕ ਮੋੜ ਵੱਲ ਹੈ। ਇਹ ਇਕੱਲੇ ਗੋਲੇ ਸਿੱਟਣ ਨਾਲ, ਮਿਜ਼ਾਈਲ ਸਾਡੇ ਤੇ ਡਿੱਗਣ ਨਾਲ ਹੀ ਅਸੀਂ ਜੰਗ ਦੇ ਚਪੇਟ ਚ ਨਹੀਂ ਗਏ, ਅਸੀਂ ਜੰਗ ਦੀ ਚਪੇਟ ਚ ਆ। ਇਹ ਤੋਂ ਬਾਅਦ ਹੋਰ ਕੀ ਹੋਊਗਾ ਜੇ ਪੰਜਾਬ ਦਾ ਹੀ ਅਸਰ। ਹਾਂਜੀ ਬਿਲਕੁਲ। ਨਾਲੇ ਸ਼ਰਮਾ ਜੀ ਇਹ ਵੀ ਗੱਲਾਂ ਕਿ ਬਹੁਤ ਸਾਰੇ, ਕੱਲ ਮੈਂ ਪੜ੍ਹ ਵੀ ਰਿਹਾ ਸੀ ਕਿਤੇ, ਉਹ ਕਹਿੰਦੇ ਕਿ ਬਹੁਤ ਸਾਰੀਆਂ ਪੇਮੈਂਟਸ ਅੜੀਆਂ ਹੋਈਆਂ ਨੇ, ਪਹਿਲਾਂ ਹੀ ਅੜ ਗਈਆਂ ਸੀ। ਲੋਕਾਂ ਨੇ ਬਹੁਤ ਸਾਰੇ ਆਰਡਰ ਜਿਹੜੇ ਨੇ ਉਹ ਰੁਕ ਗਏ ਨੇ ਜਾਂ ਉਹਨਾਂ ਨੂੰ ਕੈਂਸਲ ਹੋ ਗਏ ਨੇ, ਕਿਉਂਕਿ ਉਹਨਾਂ ਨੂੰ ਪਤਾ ਇਸੇ ਤਰ੍ਹਾਂ ਹੀ ਹੁੰਦਾ ਨਾ, ਜਦੋਂ ਅਸਥਿਰਤਾ ਦਾ ਮਾਹੌਲ ਹੁੰਦਾ ਫਿਰ ਇਹ ਵਪਾਰ ਥੋੜ੍ਹਾ ਹੁੰਦਾ ਸਥਿਰਤਾ ਦੇ ਵਿੱਚ। ਵਪਾਰ ਤਾਂ ਉਹਦੀ ਹੁੰਦਾ ਜਦੋਂ ਸਟੇਬਿਲਿਟੀ ਆਉਂਦੀ ਹੈ, ਜਦੋਂ ਸਥਿਰਤਾ ਆਉਂਦੀ ਹੈ, ਜਦੋਂ ਸਾਰਾ ਕੁਛ ਆਮ ਵਾਂਗ ਹੋ ਜਾਂਦਾ। ਸੋ ਹੋਰ ਬਹੁਤ ਬਥੇਰਾ ਕੰਮ ਹੈ ਇੰਟਰਨੈਟ ਦੇ ਉੱਤੇ, ਜਿਹੜੇ ਲੋਕ ਕੰਮ ਕਰਨ ਵਾਲੇ ਨੇ ਇੰਟਰਨੈਟ ਦੇ ਉੱਤੇ, ਤਰ੍ਹਾਂ ਦੀਆਂ ਏਜੰਸੀਆਂ, ਐਡ ਏਜੰਸੀਆਂ ਰਨ ਕਰਨ ਵਾਲੇ ਲੋਕ ਨੇ, ਜਾਂ ਹੋਰ ਕਾਰੋਬਾਰਾਂ ਦੇ ਨਾਲ। ਇੱਕ ਮੁੰਡੇ ਨਾਲ ਮੈਂ ਗੱਲ ਕਰ ਰਿਹਾ ਸੀ, ਪੰਜਾਬ ਦਾ ਹੀ ਨੌਜਵਾਨ ਆ, ਉਹ ਰੀਅਲ estate ਦੇ ਨਾਲ ਜੁੜੇ ਪ੍ਰੋਜੈਕਟ ਜਿਹੜੇ ਨੇ ਉਹਨਾਂ ਦਾ ਸੋਸ਼ਲ ਮੀਡੀਆ ਹੈਂਡਲ ਕਰਦਾ। ਉਹ ਦੁਬਈ ਦੇ ਵਿੱਚ ਜਿਹੜੇ ਖਾਸ ਤੌਰ ਤੇ ਪੰਜਾਬ ਦੇ ਨੇ, ਉਹਨਾਂ ਦਾ ਜਿਹੜਾ ਕਾਰੋਬਾਰ ਕਿਸ ਤਰੀਕੇ ਨਾਲ ਪ੍ਰਭਾਵਿਤ ਹੋਊਗਾ ਉਹ ਦੇਖੋ ਤੁਸੀਂ। ਕਿੰਨਾ ਆਪਾਂ ਕਹਿੰਦੇ ਨੇ ਪੰਜਾਬ ਦੇ ਨੌਜਵਾਨ ਕੁਝ ਕਰਕੇ ਰਾਜੀ ਨਹੀਂ, ਪਰ ਦੇਖੋ ਤੁਸੀਂ ਕਿਸ ਤਰ੍ਹਾਂ ਦੇ ਸੂਖਮ ਕੰਮ ਫੜੇ ਹੋਏ ਨੇ, ਔਰ ਪੰਜਾਬ ਦੇ ਵਿੱਚ ਬੈਠੇ ਨੇ ਕੰਮ ਦੁਬਈ ਦਾ ਜਾਂ ਹੋਰ ਜਿੱਥੇ ਆਪਣੇ ਪੰਜਾਬੀ ਕਾਰੋਬਾਰੀ ਤਕੜੇ ਨੇ ਉਹਨਾਂ ਦਾ ਕੰਮ ਕਰ ਰਹੇ। ਨਹੀਂ ਪ੍ਰਵੀਨ ਜੀ, ਤੁਸੀਂ ਇਹ ਦੇਖੋ ਨਾ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਜੇ ਇਹ ਇੱਕ ਰਿਪੋਰਟ ਸਾਹਮਣੇ ਆ ਜਾਵੇ ਤਾਂ ਪੰਜਾਬ ਦੇ ਬੜੇ ਘਰਾਣੇ, ਪੰਜਾਬ ਦੇ ਰਾਜਨੀਤਿਕ ਘਰਾਣੇ, ਪੰਜਾਬ ਦੇ ਧਾਰਮਿਕ ਲੀਡਰ ਜੀ, ਤੇ ਪੰਜਾਬ ਦੀਆਂ ਸੈਲੀਬ੍ਰਿਟੀਜ਼, ਪੰਜਾਬ ਦੇ ਵਪਾਰੀ ਬੜੇ, ਉਹਨਾਂ ਦੇ ਅੱਜ ਕੱਲ ਦਰਜਨਾਂ ਦੇ ਹਿਸਾਬ ਨਾਲ ਫਲੈਟ ਨੇ ਦੁਬਈ ਚ। ਸਹੀ ਗੱਲ, ਬਿਲਕੁਲ। ਤੇ ਇਸ ਲਈ ਉਹ ਉਹਨਾਂ ਨੂੰ ਪੁੱਛ ਕੇ ਦੇਖੋ ਫਿਰ ਉਹਨਾਂ ਦੀ ਕੀ ਬੀਤਰੀ ਹੋਣੀ, ਚਾਹੇ ਮੈਂ ਕਹਿੰਦਾ 2 ਨੰਬਰ ਦਾ ਹੀ ਪੈਸਾ ਹੋਵੇ ਕਈਆਂ ਦਾ। ਸਹੀ ਗੱਲ ਹੈ ਜੀ, ਹੈ ਨਾ। ਸੋ ਇਸ ਲਈ ਬਹੁਤ ਕੁਝ ਅੱਜ ਕੱਲ ਜੁੜਿਆ ਹੋਇਆ ਹੈ ਇਸ ਤਰੀਕਾ ਕਰਨ ਨਾਲ ਆਪਸ ਦੇ ਵਿੱਚ। ਤੇ ਤੁਸੀਂ ਉਹਦੀ ਬਾਤ ਕਿਵੇਂ ਨਹੀਂ ਪਾਓਗੇ? ਤੁਸੀਂ ਆਪਣੇ ਮੁਲਕ ਦੇ ਲੋਕਾਂ ਦਾ ਫਿਕਰ ਤਾਂ ਕਰਨਾ ਪਊਗਾ ਨਾ ਤੁਹਾਨੂੰ। ਬਿਲਕੁਲ। ਤੇ ਜਿਨ੍ਹਾਂ ਦੇ ਬੱਚੇ ਉੱਥੇ ਨੇ, ਪਰਿਵਾਰ ਉੱਥੇ ਨੇ, ਜੀ ਉੱਥੇ ਨੇ, ਤੁਸੀਂ ਉਹਨਾਂ ਦਾ ਦੁੱਖ ਵੀ ਵੰਡਾ ਨਹੀਂ ਪਾ ਰਹੇ। ਬਿਲਕੁਲ। ਤੁਸੀਂ ਉਹਨਾਂ ਦਰਦ ਵੀ ਨਹੀਂ ਵੰਡਾ ਪਾ ਰਹੇ। ਤੁਸੀਂ ਇੰਨਾ ਵੀ ਨਹੀਂ ਕਹਿ ਪਾ ਰਹੇ ਕਿ ਜੰਗ ਨਹੀਂ ਹੋਣੀ ਚਾਹੀਦੀ ਜੀ, ਰੁਕਣੀ ਚਾਹੀਦੀ ਹੈ, ਗੱਲਬਾਤ ਕਰ ਲਓ ਜੀ, ਬਹਿ ਇਹ ਵੀ ਬੋਲਣ ਤੋਂ ਡਰ ਲੱਗਦਾ। ਬਿਲਕੁਲ। ਆਪਾਂ ਕੱਲ ਕੀਤੀ ਤਾਂ ਸੀ ਗੱਲ ਕਿ ਭਾਰਤ ਗਲੋਬਲ ਪਿੰਡ ਦੇ ਵਿੱਚ ਕਿੱਥੇ ਖੜਾ, ਭਾਰਤ ਦੀ ਕੀ ਸਥਿਤੀ ਹੈ। ਤੇ ਅਗਲੀ ਗੱਲ ਕਰ ਲਈਏ, ਜਿਵੇਂ ਆਪਾਂ ਇਸ ਬਿਜ਼ਨਸ ਦੀ ਗੱਲ ਕਰਕੇ ਹਟੇ, ਭਾਰਤ ਪੱਧਰ ਦੀ ਗੱਲ ਕਰ ਲਈਏ, ਕਿਉਂਕਿ ਆਗੂ ਤਾਂ ਉਹ ਵੀ ਚੁੱਪ ਹੀ ਆ। 24 ਦਿਨਾਂ ਦਾ ਤੇਲ ਬਚਿਆ ਜੀ ਕਹਿੰਦੇ ਭਾਰਤ ਦੇ ਕੋਲੇ। ਜੀ ਇਹ ਬੜਾ ਕਮਾਲ ਦਾ ਪਹਿਲੂ ਹੈ ਜਿਹਨੂੰ ਸਮਝਣ ਦੀ ਲੋੜ ਹੈ। ਜੀ 9 ਫਰਵਰੀ ਨੂੰ ਹਰਦੀਪ ਪੁਰੀ ਹੋਰੀ ਰਾਜ ਸਭਾ ਦੇ ਵਿੱਚ ਬਿਆਨ ਦਿੰਦੇ ਨੇ ਕਿ ਸਾਡੇ ਕੋਲ 64 ਦਿਨਾਂ ਦਾ ਰਿਜ਼ਰਵ ਤੇਲ ਰੱਖ ਕੇ ਚੱਲਦੇ ਹਾਂ ਅਸੀਂ। ਮਤਲਬ ਜੇ 64 ਦਿਨਾਂ ਦਾ ਰਿਜ਼ਰਵ ਰੱਖ ਕੇ ਚੱਲਦੇ ਹਾਂ ਤਾਂ 5 ਦਿਨ ਪਹਿਲਾਂ ਤੱਕ ਜੇ ਤੇਲ ਆ ਰਿਹਾ ਸੀ ਤਾਂ ਸਾਡੇ ਕੋਲ 60 ਦਿਨਾਂ ਦਾ ਤੇਲ ਤਾਂ ਹੋਣਾ ਚਾਹੀਦਾ ਨਾ ਰਿਜ਼ਰਵ। ਸਹੀ ਹੈ। ਜੇ ਅਸੀਂ ਕਹਿ ਦਈਏ ਕਿ ਰੁਕ ਗਿਆ ਜੀ, ਨਹੀਂ ਆਇਆ ਤਾਂ 4 ਦਿਨ ਤੋਂ ਅਸੀਂ ਰਿਜ਼ਰਵ ਚੋਂ ਵਰਤ ਲਿਆ, ਤਾਂ ਵੀ 60 ਦਿਨਾਂ ਤਾਂ ਹੋਣਾ ਚਾਹੀਦਾ ਨਾ। ਸਾਡੀ ਵੱਡੀ ਅਧਿਕਾਰਤ ਏਜੰਸੀ ਨਿਊਜ਼ ਦੀ ANI, ਉਹਦੀ ਰਿਪੋਰਟ ਦੇ ਹਵਾਲੇ ਨਾਲ ਉਹ ਕਹਿੰਦੇ ਜੀ 44-45 ਦਿਨਾਂ ਦਾ ਤੇਲ ਹੈ ਜੀ ਰਿਜ਼ਰਵ ਚ। ਮੈਂ ਦੱਸ ਦਿਆਂ, ਇਹ ਰਿਜ਼ਰਵ ਤੋਂ ਭਾਵ ਹੈ ਕਿ ਕੱਚਾ ਤੇਲ ਵੀ ਤੇ ਰਿਫਾਈਨ ਹੋ ਕੇ ਤੇਲ ਵੀ। ਸਾਡੇ ਕੋਲ ਐਮਰਜੈਂਸੀ ਤੇਲ ਕਿੰਨੇ ਦਿਨਾਂ ਦਾ ਬਚਦਾ ਹੈ, ਇਹ ਉਹਦੇ ਹਵਾਲੇ ਨਾਲ ਅੰਕੜੇ ਨੇ ਨਾ ਜੀ। ਸਰਕਾਰ ਸੰਸਦ ਚ ਦੱਸ ਰਹੀ ਹੈ ਮਤਲਬ 64-65 ਦਿਨਾਂ ਦੀ ਗੱਲ, ਏਜੰਸੀ ਕਹਿ ਰਹੀ ਆ ਕਿ ਜੀ ਇਹਨਾਂ ਕੋਲ ਤਾਂ 44-45 ਦਿਨਾਂ ਦਾ ਰਿਜ਼ਰਵ ਤੇਲ ਆ। ਠੀਕ ਹੈ। 64 ਤੇ 44-45 ਚ ਬਹੁਤ ਫਰਕ ਹੈ, ਬਹੁਤ ਫਰਕ ਹੈ, ਬਿਲਕੁਲ। ਪਰ ਜਿਹੜੀਆਂ ਮੀਡੀਆ ਰਿਪੋਰਟਾਂ ਨਿਕਲ ਕੇ ਆ ਰਹੀਆਂ ਵਿਭਾਗੀ ਤੌਰ ਦੇ ਉੱਤੇ, ਉਹ ਕਹਿੰਦੀਆਂ ਨੇ ਕਿ ਸਾਡੇ ਕੋਲ 23-24 ਦਿਨਾਂ ਦਾ ਤੇਲ ਹੈ। ਵਿਰੋਧੀ ਧਿਰ ਚਲੋ ਹੁਣ
ਮਾੜੀ ਮੋਟੀ ਸਵਾਲ ਕਰਨ ਜੋਗੀ ਹੈਗੀ ਆ, ਚਾਹੇ ਉਹ ਵਿਰੋਧੀ ਧਿਰ ਨਾ ਕਹੀਏ, ਵਿਰੋਧੀ ਲੀਡਰ ਕਹਿ ਲਈਏ, ਚਾਹੇ ਕਹਿੰਦਾ ਉਹ ਸਵਾਲ ਕਰਨ ਜੋਗਾ ਹੈਗਾ। ਸੋ ਅਗਲੇ ਸਵਾਲ ਪੁੱਛ ਰਹੇ ਨੇ ਕਿ ਇਹਨਾਂ ਤਾਂ ਦੱਸ ਦਿਓ ਜੀ, ਸਾਡਾ ਕੱਚਾ ਤੇਲ ਜਾਂ ਰਿਫਾਈਨਡ ਤੇਲ ਜਾਂ ਜਿਹੜਾ ਰਿਜ਼ਰਵ ਤੇਲ ਆ ਉਹ ਕੌਣ ਚੋਰੀ ਕਰਕੇ ਲੈ ਗਿਆ। ਸਹੀ ਕਿ 64 ਤੋਂ 45 ਹੋ ਗਿਆ, 45 ਤੋਂ 24-25 ਹੋ ਗਿਆ, ਕਿਵੇਂ ਹੋ ਗਿਆ? ਸੋ ਇਹ ਸਵਾਲ ਤਾਂ ਵਾਜਬ ਹੈ ਕਿ ਏਜੰਸੀ ਦੀ ਰਿਪੋਰਟ ਸਹੀ ਹੈ, ਮੀਡੀਆ ਦੀ ਰਿਪੋਰਟ ਸਹੀ ਹੈ ਕਿ ਹਰਦੀਪੁਰੀ ਦੇ ਬੋਲ ਸਹੀ ਨੇ। ਜੇ ਏਜੰਸੀ ਦੀ ਰਿਪੋਰਟ, ਮੀਡੀਆ ਰਿਪੋਰਟ ਗਲਤ ਹੈ ਤਾਂ ਸਰਕਾਰ ਨੇ ਆ ਕੇ ਉਹਦਾ ਖੰਡਨ ਕਿਉਂ ਨਹੀਂ ਕੀਤਾ? ਸਹੀ ਹੈ। ਕਿਉਂ ਨਹੀਂ ਕਿਹਾ ਕਿ ਤੁਸੀਂ ਗਲਤ ਰਿਪੋਰਟ ਕਰ ਰਹੇ ਹੋ, ਤੁਸੀਂ ਲੋਕਾਂ 'ਚ ਪੈਨਿਕ ਪੈਦਾ ਕਰ ਰਹੇ ਹੋ, ਸਾਡੇ ਕੋਲ ਤਾਂ ਸਾਰਾ ਕੁਝ ਹੈਗਾ। ਟਰੰਪ ਤਾਂ ਕਹੀ ਜਾਂਦਾ ਕਿ ਅਜੇ ਤਾਂ 4 ਹਫ਼ਤੇ ਹੋਰ ਚੱਲੂਗੀ ਲੜਾਈ। ਉਹ ਕਹਿੰਦਾ ਗੱਲਬਾਤ ਦਾ ਟਾਈਮ ਤਾਂ ਲੰਘ ਗਿਆ। ਗੱਲਬਾਤ ਦਾ ਟਾਈਮ ਲੰਘ ਗਿਆ ਜਾਂ ਜੰਗ ਤੁਹਾਡੇ ਹੱਥੋਂ ਲੰਘ ਚੁੱਕੀ ਹੈ? ਹੁਣ ਸ਼ੁਰੂ ਕਰਨੀ ਆਸਾਨ ਹੈ ਤੇ ਸਮੇਟਣੀ ਔਖੀ ਹੋ ਜਾਂਦੀ ਹੈ। ਫਿਰ ਈਰਾਨ ਕਹੀ ਜਾਂਦੇ ਨੇ ਜੀ ਕਿ ਬੈਕਡੋਰ ਗੱਲ ਤੋਰਨ ਦੀ ਕਵਾਇਦ ਤੁਰੀ ਹੈ ਜੀ, ਕਈ ਮੁਲਕ ਵਿੱਚ ਰੋਲ ਨਿਭਾਉਣ ਲੱਗੇ ਨੇ ਜੀ। ਠੀਕ ਹੈ, ਚਲਦੀਆਂ ਆਉਂਦੀਆਂ ਸਾਰੀਆਂ ਗੱਲਾਂ ਚਲਦੀਆਂ, ਸਭ ਨੂੰ ਪਤਾ। ਕਈ ਚੈਨਲਾਂ ਤੋਂ ਸਾਰਾ ਕੁਝ ਹੁੰਦਾ, ਪਰ ਈਰਾਨ ਇੰਜ ਪਿੱਛੇ ਹਟਣ ਵਾਲਾ ਵੀ ਨਹੀਂ ਦਿਖਦਾ। ਸਹੀ। ਇਸ ਲਈ ਫਿਰ ਜੇ ਲੜਾਈ ਵੱਧਦੀ ਦਿਖਦੀ ਹੈ ਤਾਂ ਤੁਸੀਂ ਕੀ ਉਹਦਾ ਬਦਲ ਲੱਭਿਆ? ਮਤਲਬ 30 ਤੋਂ 40% ਤੇਲ ਵਾਲੇ ਰੂਟ ਤੁਹਾਡੇ ਬੰਦ ਹੋ ਗਏ ਜੀ, ਤੇ ਕਈ ਮੁਲਕਾਂ ਤੋਂ ਤੁਸੀਂ ਅਮਰੀਕਾ ਤੋਂ ਡਰਦੇ ਹੁਣ ਤੇਲ ਨਹੀਂ ਲੈ ਰਹੇ। ਅਮਰੀਕੀ ਸਮਝੌਤੇ ਦੇ ਹਵਾਲੇ ਨਾਲ ਵਧੋਗੇ ਅੱਗੇ ਕਿ ਉਹਨੂੰ ਤੋੜ ਕੇ ਹੁਣ ਰੂਸ ਤੋਂ ਦੁਬਾਰਾ ਤੇਲ ਲੈ ਲਓਗੇ? ਜੀ, ਇਹ ਸਾਰੇ ਸਵਾਲ ਖੜੇ ਨੇ। ਸੋ ਇਸ ਲਈ ਤੁਸੀਂ ਲੋਕਾਂ ਦੇ ਯਕੀਨ ਵੀ ਨਹੀਂ ਬਣਾ ਪਾ ਰਹੇ, ਲੋਕਾਂ ਦੇ ਮਨਾਂ ਦੇ ਉੱਤੇ ਬਈ ਛਾਪ ਵੀ ਨਹੀਂ ਛੱਡ ਪਾ ਰਹੇ। ਇਸ ਮੌਕੇ ਲੋਕਾਂ ਨੂੰ ਇੰਨਾ ਤਾਂ ਲੱਗੇ ਕਿ ਸਰਕਾਰ ਖੜੀ ਹੈ, ਕੁਝ ਨਹੀਂ ਹੁੰਦਾ। ਨਾ ਉਹ ਵੀ ਨਹੀਂ। ਮੇਰੀਆਂ ਪੈਟਰੋਲ ਪੰਪ ਵਾਲਿਆਂ ਨਾਲ ਕੁਝ ਗੱਲ ਹੋ ਰਹੀ ਸੀ, ਮੈਂ ਜਾਣਕਾਰੀ ਇਕੱਤਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ 2-3 ਸਾਥੀਆਂ ਨੇ ਦੱਸਿਆ, ਉਹ ਕਹਿੰਦੇ ਜੀ ਸਾਡੇ ਪੰਪਾਂ ਦੇ ਉੱਤੇ ਜਿਹੜਾ ਰਸ਼ ਸ਼ਨੀ ਜਾਂ ਐਤਵਾਰ ਨੂੰ ਹੁੰਦਾ ਸੀ, ਉਹ ਰਸ਼ ਅਸੀਂ ਮੰਗਲ, ਬੁੱਧਵਾਰ, ਵੀਰਵਾਰ ਟੈਕਲ ਕਰ ਰਹੇ ਹਾਂ। ਠੀਕ ਹੈ। ਕਹਿੰਦੇ ਮੰਗਲ, ਬੁੱਧਵਾਰ ਉਹਦੇ ਨਾਲੋਂ ਵੱਧ ਰਸ਼ ਹੈ। ਮੈਂ ਕਿਹਾ ਇਹਦਾ ਕਾਰਨ? ਕਹਿੰਦੇ ਜਿਹੜਾ ਸਕੂਟਰ, ਮੋਟਰਸਾਈਕਲ, ਐਕਟਿਵੇ ਵਾਲਾ ਵੀ ਆਉਂਦਾ, ਜਿਹੜਾ ਕਿ 100 ਰੁਪਏ ਦਾ ਰੂਟੀਨ 'ਚ ਤੇਲ ਪਵਾਉਂਦਾ ਸੀ, ਉਹ ਵੀ ਟੈਂਕ ਫੁੱਲ ਕਰਾ ਰਿਹਾ। ਜਿਹੜੀ ਕਾਰਾਂ ਗੱਡੀਆਂ ਵਾਲੇ ਕਾਲਜੀਏਟ ਮੁੰਡੇ ਆਉਂਦੇ ਸੀ, ਉਹ ਕਹਿੰਦੇ ਸੀ ਭਾਈ 200 ਦਾ ਪਾ ਦੇ, 500 ਦਾ ਪਾ ਦੇ, ਕਿਉਂਕਿ ਉੱਥੇ ਤਾਂ ਆਪਾਂ ਅੱਜ ਵੀ ਜਾਣਦੇ ਆ ਇਹ ਪ੍ਰਕਿਰਿਆ ਹੈਗੀ ਆ ਕਿ ਗੱਡੀ ਜਿਹੜਾ ਲੈ ਕੇ ਜਾਊ ਉਹਨਾਂ ਤੇਲ ਪਵਾ ਲੂ। ਉਹ ਕਹਿੰਦੇ ਉਹ ਵੀ ਵਿਚਾਰੇ ਟੈਂਕ ਫੁੱਲ ਕਰਾ ਰਹੇ ਨੇ। ਤੇ ਦਫ਼ਤਰੀ ਲੋਕ, ਕੰਮਕਾਰ ਵਾਲੇ ਲੋਕ, ਉਹ ਤਾਂ ਟੈਂਕ ਫੁੱਲ ਕਰਾਉਣੇ ਲੱਗ ਪਏ, ਲਾਈਨਾਂ ਲੱਗ ਗਈਆਂ ਪੈਟਰੋਲ ਪੰਪਾਂ ਤੇ। ਕਿਸਾਨੀ ਆਪਣੇ ਢੋਲ ਭਰਾਉਣ ਜਾ ਰਹੀ ਹੈ ਲਗਾਤਾਰ। ਸੋ ਇਸ ਲਈ ਇਹ ਜਿਹੜੀ ਸਥਿਤੀ ਹੈ, ਗੈਸ ਨੂੰ ਲੈ ਕੇ ਲੋਕ ਸਿਲੰਡਰ ਭਰਾ ਕੇ ਰੱਖ ਰਹੇ ਨੇ। ਲੋਕਾਂ ਨੂੰ ਫਿਕਰ ਹੈ, ਤੁਸੀਂ ਇਹਦੇ ਲਈ ਕੋਈ ਬਿਆਨ ਵੀ ਜਾਰੀ ਨਹੀਂ ਕਰ ਪਾ ਰਹੇ ਕਿ ਏਦਾਂ ਪੈਨਿਕ ਹੋਣ ਦੀ ਲੋੜ ਨਹੀਂ, ਸਾਰਾ ਕੁਝ ਠੀਕ ਰਹੂਗਾ, ਨਾਰਮਲ ਹੈ, ਸਾਡੇ ਕੰਟਰੋਲ 'ਚ ਹੈ। ਸਹੀ ਗੱਲ। ਇੰਨੀ ਗੱਲ ਤਾਂ ਆਪਾਂ ਤਾਂ ਆਪਣੀ ਫੈਲਣ ਕਿਉਂ ਦੇ ਰਹੇ? ਤੋ ਇਹਦਾ ਮਤਲਬ ਸਥਿਤੀ ਨਾਜ਼ੁਕ ਹੈ ਜਨਾਬ। ਜੀ, ਸਹੀ ਹੈ, ਬਿਲਕੁਲ। ਅਗਲੀ ਗੱਲ ਕਰੀਏ ਪੰਜਾਬ ਸਰਕਾਰ ਦੀ। ਪੰਜਾਬ ਸਰਕਾਰ ਨੂੰ ਚਲਾਉਣ ਵਾਲਿਆਂ ਦੀ, ਕਹਿੰਦੇ ਬੀਬੀਆਂ ਨੂੰ ਦੇਣਗੇ 1000 ਰੁਪਇਆ ਮਹੀਨਾ, ਪਰ ਕਰਜ਼ਾ ਚੁੱਕ ਕੇ। ਦੇਖੋ, ਸਾਡੀਆਂ ਜੁੱਤੀਆਂ ਸਾਡੇ ਸਿਰ। ਪੰਜਾਬ ਤਾਂ ਹੀ ਕਰਜ਼ਾ ਲੈ ਕੇ ਜੀ ਪੰਜਾਬ ਨੂੰ ਕਹਤਾ ਤੁਹਾਨੂੰ ਬਿਜਲੀ ਮੁਫਤ ਹੈ। ਸਹੀ ਗੱਲ। ਉਹਦੇ ਨਾਲ ਦੁੱਗਣਾ ਕਰਜ਼ਾ ਸਾਡੇ ਸਿਰ ਤੇ ਖੜਾ। ਪਾਵਰਕਾਮ ਨੇ ਮਰਨਾ ਤਾਂ ਅੱਡ ਮਰਨਾ। ਫਿਰ ਹੁਣ ਬੀਬੀਆਂ ਦੇ 1000 ਰੁਪਏ ਵਾਲਾ ਫਾਰਮੂਲਾ ਤਾਂ ਇਹਨੇ ਲਾਗੂ ਕਰਨਾ ਹੀ ਕਰਨਾ, ਕਿਉਂਕਿ ਇਹਨਾਂ ਨੂੰ ਇਹਦੇ ਵਿੱਚੋਂ ਵੋਟ ਬੈਂਕ ਦਿਖਦਾ ਹੈ। ਹੁਣ ਮੈਨੂੰ ਨਹੀਂ ਪਤਾ ਕਿ ਪੰਜਾਬ ਦੀਆਂ ਬੀਬੀਆਂ ਨੂੰ ਕਿਵੇਂ ਰਿਐਕਟ ਕਰਨਗੀਆਂ। ਜੀ, ਸਹੀ ਹੈ, ਬਿਲਕੁਲ। ਕਿਉਂਕਿ ਅੱਜ ਕੈਬਨਿਟ ਦੀ ਬੈਠਕ ਹੈ ਤੇ 8 ਤਰੀਕ ਨੂੰ ਬਜਟ ਹੈ। 8 ਤਰੀਕ ਨੂੰ ਐਤਵਾਰ ਹੈ। ਮੁੱਖ ਮੰਤਰੀ ਭਗਵੰਤ ਮਾਨ ਵੀ ਹੈ ਮੋਦੀ ਦੇ ਪੈਰਾਂ 'ਚ ਪੈਰ ਧਰਦੇ ਆ ਕਿ ਰੀਸ ਤਾਂ ਕਰਨੀ ਹੈ। ਐਤਵਾਰ ਨੂੰ ਬਜਟ ਰੱਖਣ ਦਾ ਕਾਰਨ ਇਕੱਲਾ ਇਹ ਨਹੀਂਗਾ ਕਿ ਉਹਨਾਂ ਨੇ ਸੰਸਦ ਦਾ ਬਜਟ, ਭਾਰਤੀ ਬਜਟ ਐਤਵਾਰ ਨੂੰ ਰੱਖਿਆ ਸੀਗਾ। ਸਹੀ ਹੈ। ਉਹ ਬਜਟ ਐਤਵਾਰ ਰੱਖਣ ਦਾ ਕਾਰਨ ਇਹ ਕਿ ਉਸ ਦਿਨ ਮਹਿਲਾ ਦਿਵਸ ਤੇ ਸੰਕੇਤ ਦਿੱਤਾ ਬੀਬੀਆਂ ਨੂੰ ਕਿ ਤੁਸੀਂ ਤਿਆਰ ਰਹੋ ਭਾਈ, ਆਪਣੇ ਪਰਸ ਖਾਲੀ ਕਰ ਲਓ, ਅਸੀਂ ਪੈਸੇ ਪਾਉਣੇ ਉਹਨਾਂ 'ਚ। ਜੀ ਜੀ, ਠੀਕ ਹੈ, ਤੁਸੀਂ ਵਾਅਦਾ ਕੀਤਾ, ਵਾਅਦਾ ਵਫਾ ਕਰੋ। ਪਰ ਚੰਗਾ ਹੋਵੇ ਜੇ ਸੁਰਤਾ ਨਾਲ ਇਸ ਪਹਿਲੂ ਤੇ ਸੋਚਿਆ ਜਾਵੇ ਕਿ ਅਸੀਂ ਸਿਹਤ ਤੇ ਸਿੱਖਿਆ ਦੇ ਮਾਮਲੇ 'ਚ ਪੰਜਾਬ ਨੂੰ ਇੱਕ ਸੁਰਤਾ 'ਚ ਲਿਆ ਤਾਂ। ਜੇ ਸਿਹਤ ਔਰ ਸਿੱਖਿਆ ਇੱਕ ਪਾਏ ਦੀ ਸਾਰਿਆਂ ਨੂੰ ਮਿਲਣ ਲੱਗ ਜਾਵੇ, ਜੀ ਜੀ, ਔਰ ਇੱਕ ਖਰਚੇ ਤੇ ਮਿਲਣ ਲੱਗ ਜਾਵੇ, ਜਾਂ ਤਾਂ ਪਾੜਾ ਮਟਾ ਦਿਓ ਸਰਕਾਰੀ ਤੇ ਪ੍ਰਾਈਵੇਟ ਦਾ। ਜੀ, ਸਹੀ ਹੈ। ਜਾਂ ਫਿਰ ਸਾਰਾ ਸਰਕਾਰੀ ਉਹ ਕਰ ਦਿਓ ਕਿ ਸਾਰਾ ਇੱਕ ਸਾਰਾ ਭਾਈ ਜਾਓ, ਕੁਛ ਨਹੀਂ ਕਿਤੇ ਖਰਚਣਾ, ਜਿੱਥੇ ਮਰਜ਼ੀ ਇਲਾਜ ਕਰਾਓ।
ਤੇ ਤੈਅ ਕਰ ਦਿਓ ਕਿ ਇਹੀ ਅਦਾ ਹੋਊਗਾ ਜੀ, ਸਰਕਾਰ ਦੇਖੂਗੀ, ਲੋਕਾਂ ਦੇ ਅੱਧੇ ਮਸਲੇ ਹੱਲ ਹੋ ਜਾਣਗੇ। ਦੇ ਦਿਓ 2 ਚੀਜ਼ਾਂ ਮੁਫਤ, ਜੇ ਮੁਫਤ ਦੇਣ ਤੇ ਹੋ। ਇਹ ਤੇ ਸਿੱਖਿਆ ਇੱਕ ਸਾਰ ਦੀ ਤੇ ਇੱਕ ਰੇਟ ਦੀ ਦੇ ਦਿਓ ਜੀ ਤੇ ਲੋਕਾਂ ਨੂੰ ਕਰ ਦਿਓ ਰੁਜ਼ਗਾਰ, ਜੋ ਕਿ ਲੋਕ ਕਿਉਂ 1000 ਰੁਪਇਆ ਭਾਲਣੀਆਂ ਬੀਬੀਆਂ। ਨਾ ਬੱਸਾਂ ਦਾ ਪੱਠਾ ਬੈਠੇ, ਨਾ ਪਾਵਰਕਾਮ ਦਾ ਪੱਠਾ ਬੈਠੇ, ਨਾ ਪੰਜਾਬ ਦੇ ਅਰਥਚਾਰੇ ਦਾ ਪੱਠਾ ਬੈਠੇ। ਸਹੀ ਹੈ। ਪਰ ਨਹੀਂ, ਤੁਸੀਂ ਵੋਟ ਦੀ ਸਿਆਸਤ ਕਰਦੇ ਹੋ ਤੇ ਵੋਟ ਦੀ ਸਿਆਸਤ ਦੇ ਵਿੱਚੋਂ ਤੁਹਾਨੂੰ ਏਦਾਂ ਹੀ ਇਸ ਤਰੀਕੇ ਕਰਨਾ ਜਾਣਾ ਪੈਂਦਾ। ਜੇ ਇਹ ਤਰੀਕੇ ਨਾਲ ਹੀ ਜਾਣਾ ਫਿਰ ਪੈਸਾ ਕਿੱਥੋਂ ਆਊਗਾ, ਇਹ ਦੱਸ ਦੇਣ। ਮੈਂ ਹਰਪਾਲ ਚੀਮਾ ਜੀ ਸੁਣ ਰਿਹਾ ਸੀ, ਕਹਿੰਦੇ ਜੀ ਇਹ ਪਹਿਲਿਆਂ ਦੀਆਂ ਨਲਾਇਕੀਆਂ ਇੰਨੀਆਂ ਜੀ ਕਿ ਇੰਨਾ ਕਰਜ਼ਾ ਚੜਾ ਗਏ ਜੀ, ਅਸੀਂ ਆਪਣੀ ਆਮਦਨ ਦਾ 85% ਕਰਜ਼ਾ ਤਾਰਨ 'ਚ ਜਾਈ ਜਾਂਦਾ ਸਾਡਾ। ਤਾਂ ਠੀਕ ਹੈ। ਮੈਂ ਹਿਸਾਬ ਲਾਇਆ ਵੀ ਕਿ ਜੇ ਪਹਿਲੇ ਇੰਨੇ ਨਲਾਇਕਪਣਾ ਕਰ ਗਏ, ਉਹਦਾ 85 ਸਾਡੀ ਆਮਦਨ ਦਾ 85% ਕਰਜ਼ੇ 'ਚ ਉਤਰੀ ਜਾਂਦਾ ਤੇ ਪੰਜਾਬ ਦਾ 15% ਨਾਲ ਕੀ ਬਣਨਾ ਭਾਈ? ਤੇ ਜਿਹੇ ਜਿਹਾ ਕਰਜ਼ੇ ਦੀ ਨਲਾਇਕੀ 'ਚ ਤੁਸੀਂ ਨਲਾਇਕੀ ਨਾਲ ਕਰਜ਼ਾ ਵਾਧਾ ਕਰ ਰਹੇ ਹੋ, ਉਹਨਾਂ ਨਾਲੋਂ ਵੱਧ ਨਲਾਇਕੀਆਂ ਤੁਸੀਂ ਕਰ ਰਹੇ ਹੋ ਤੇ ਗਾਹਾਂ ਵਾਲੀ ਤਾਂ ਚਾਹੇ ਤੁਸੀਂ ਆਓ ਤੇ ਚਾਹੇ ਕੋਈ ਹੋਰ ਆਵੇ, ਸਾਡਾ ਤਾਂ 90-95% ਜਾਣ ਲੱਗ ਜੂਗਾ ਜੀ। ਸਹੀ ਹੈ। ਪੰਜਾਬ ਤੇ ਪੱਲੇ ਕੀ ਰਹੂਗਾ? ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਦ ਪੰਜਾਬ ਦੇ ਸਿਰ ਤੇ 2,84,000 ਕਰੋੜ ਦਾ ਕਰਜ਼ਾ ਸੀ। ਸਹੀ ਗੱਲ। ਤੇ ਤੁਸੀਂ 4 ਸਾਲ ਪਹਿਲਾਂ ਵੀ ਵਿਰੋਧੀਆਂ ਨੂੰ ਭੰਡ ਰਹੇ ਸੀ। ਅੱਜ 4 ਸਾਲ ਬੀਤਣ ਤੋਂ ਬਾਅਦ 4 ਲੱਖ ਕਰੋੜ ਤੋਂ ਉੱਪਰ ਚਲਾ ਗਿਆ ਕਰਜ਼ਾ, ਤਾਂ ਵੀ ਤੁਸੀਂ ਉਹਨਾਂ ਨੂੰ ਭੰਡ ਰਹੇ ਹੋ। ਬਿਲਕੁਲ ਸਹੀ। ਤੁਸੀਂ ਆਮਦਨ ਦਾ 85% ਉਧਰ ਤਾਰ ਵੀ ਰਹੇ ਹੋ ਤੇ ਕਰਜ਼ਾ ਨਵਾਂ ਵੀ ਚੱਕ ਰਹੇ ਹੋ ਤੇ ਕਰਜ਼ੇ 'ਚ ਵਾਧਾ ਵੀ ਹੋ ਰਿਹਾ। ਤੇ ਫਿਰ ਇਹ ਗਾਹਾਂ ਵਾਲੇ ਕਿਹਨੂੰ ਗਾਲਾਂ ਕੱਢਣਗੇ ਜੀ? ਫਿਰ ਉਸ ਕਟਹਿਰੇ 'ਚ ਤੁਸੀਂ ਵੀ ਖੜ ਜਿਓ। ਸਹੀ ਹੈ। ਤੁਸੀਂ ਘਟਾਉਣ ਲਈ ਖਰਚਾ ਕਿਵੇਂ ਘਟਾਇਆ, ਕਰਜ਼ਾ ਵੱਧ ਕਿਵੇਂ ਲਾਇਆ, ਇਹ ਹਿਸਾਬ ਦੇ ਦਿਓ ਸਾਨੂੰ। ਤੁਸੀਂ ਆਮਦਨ ਕਿੱਥੋਂ ਵਧਾ ਲਈ, ਖਜ਼ਾਨੇ ਕਿੱਥੋਂ ਭਰ ਲਏ? ਲੋਕ ਤਾਂ ਕਹਿੰਦੇ ਖਿੱਸੇ ਭਾਰੀ ਹੋ ਗਏ, ਤੁਹਾਡੇ ਖਜ਼ਾਨਾ ਦਾ ਨਹੀਂ ਭਾਰੀ ਹੋਇਆ। ਬਿਲਕੁਲ ਜੀ, ਬਿਲਕੁਲ। ਉਹਦਾ ਕੋਈ ਜਵਾਬ ਨਹੀਂ। ਹੁਣ ਅੱਜ ਦੀ ਤਰੀਕ 'ਚ 4 ਲੱਖ ਕਰੋੜ ਤੋਂ ਉੱਪਰ ਦਾ ਕਰਜ਼ਾ, ਉਹਦੇ ਵਿੱਤੀ ਵਰ੍ਹਾ ਮੁੱਕਦਿਆਂ 4.25 ਲੱਖ ਕਰੋੜ ਦੇ ਅੰਦਾਜ਼ੇ ਨੇ। ਦੱਸੋ ਜੀ ਕੌਣ ਜਵਾਬ ਦੇ ਇਹਦਾ? ਜੀ। ਫਿਰ ਕਰਜ਼ਾ ਚੱਕ ਹੀ ਦੇਣਗੇ ਬੀਬੀਆਂ ਨੂੰ 1000 ਰੁਪਇਆ। ਅੱਜ ਕੈਬਨਿਟ 'ਚ ਮੋਹਰ ਲੱਗ ਜਾਣੀ ਹੈ ਕਿ 1000 ਰੁਪਇਆ ਪਾਉਣਾ, 1100 ਪਾਉਣਾ, ਇਕੱਠੀ 3 ਮਹੀਨੇ ਦੀ ਕਿਸ਼ਤ ਪਾਉਣੀ ਹੈ, 2 ਮਹੀਨੇ ਦੀ ਪਾਉਣੀ ਹੈ, 2100 ਕਰ ਦਈਏ, 6300 ਦੀ ਕਿਸ਼ਤ ਇੱਕ ਇਕੱਠੀ ਦੇ ਦਈਏ, ਹਲਾ ਮਚਾ ਦਈਏ ਇੱਕ ਵਾਰ। ਸਾਰੇ ਫਾਰਮੂਲਿਆਂ ਤੇ ਅੱਜ ਫਾਈਨਲੀ ਰੂਪ ਹੋ ਜਾਣਾ। ਬਜਟ ਵਾਲੇ ਦਿਨ ਬਜਟ ਪੇਸ਼ ਹੋ ਜਾਊਗਾ, ਬੀਬੀਆਂ ਦੇ ਨਾਮ ਤੇ ਐਲਾਨ ਹੋ ਜਾਊਗਾ। ਸਹੀ ਹੈ। ਪਰ ਜਿੰਨੀ ਕੁ ਜਾਣਕਾਰੀ ਮੇਰੇ ਕੋਲ ਹੈ, ਮੈਂ ਬੇਸ਼ੱਕ ਇਹਦੇ ਹੱਕ 'ਚ ਨਹੀਂਗਾ ਕਿ ਇਸ ਤਰੀਕੇ ਨਾਲ ਤੁਸੀਂ ਬੀਬੀਆਂ ਨੂੰ ਚਾਰਟ ਤੇ ਲਾਓ। ਉਲਟਾ ਤੁਸੀਂ ਘਰਾਂ ਦੇ ਵਿੱਚ ਰੁਜ਼ਗਾਰ ਦੇ ਸਾਧਨ ਉਪਲਬਧ ਕਰਾ ਦਿਓ, ਪੰਜਾਬ ਦੇ ਵਿਆਜ ਘਟਾ ਦਿਓ, ਟੈਕਸ ਘਟਾ ਦਿਓ, ਹੈਨਾ, ਲੋਕਾਂ ਨੂੰ ਰਾਹਤ ਦੇ ਦਿਓ। ਸਹੀ ਹੈ। ਪਰ ਜੇ ਵਾਅਦੇ ਤੇ ਹੀ ਆਉਣਾ ਤਾਂ ਵਾਅਦਾ ਕੀ ਸੀ ਕੇਜਰੀਵਾਲ ਐਂਡ ਭਗਵੰਤ ਮਾਨ ਪਾਰਟੀ ਦਾ? ਕਿ ਪੰਜਾਬ ਦੀ 18 ਸਾਲ ਦੀ ਹਰ ਧੀ ਭੈਣ ਔਰਤ ਬੀਬੀ ਨੂੰ 18 ਸਾਲ ਤੇ 18 ਸਾਲ ਤੋਂ ਉੱਪਰ ਵਾਲਿਆਂ ਨੂੰ ਹਰੇਕ ਨੂੰ 1000 ਰੁਪਏ। ਜੀ। ਉੱਥੋਂ ਹੀ ਆਇਆ ਸੀ ਨਾ ਗੱਲ ਕਿ ਹਰਸਿਮਰਤ ਨੂੰ ਥੋੜਾ ਚਾਹੀਦੇ ਨੇ, ਉਹ ਮਹਾਰਾਣੀ ਪ੍ਰਨੀਤ ਨੂੰ ਥੋੜਾ ਚਾਹੀਦੇ ਨੇ, ਨਵਜੋਤ ਕੌਰ ਨੂੰ ਥੋੜਾ ਚਾਹੀਦੇ ਨੇ, ਬੜਾ ਮੁੱਦਾ ਚੱਲਿਆ ਸੀ। ਸਹੀ ਹੈ। ਪਰ ਹੁਣ ਜਿੱਦਣ ਇਹ ਐਲਾਨ ਹੋਊਗਾ ਉਦਣ ਉਹ ਚੋਂ ਕਹਿਣਗੇ ਵੀ ਇਹਦਾ ਟੈਕਸ ਪਈ ਹੈ, ਬੀਬੀ ਬਾਹਰ ਕਰ ਦੋ। ਉਦਣ ਇਹ ਵੀ ਹੋਊਗਾ ਕਿ ਇਹ ਤਾਂ ਨੌਕਰੀ ਕਰਦੀ ਹੈ, ਬਾਹਰ ਕਰ ਦੋ। ਜੀ। ਉਦਣ ਇਹ ਵੀ ਹੋਊਗਾ ਕਿ ਇਹ ਤਾਂ ਮਤਲਬ ਕਿ ਆਪਣਾ ਕਾਰੋਬਾਰ ਚਲਾਉਂਦੀ ਹੈ। ਹੁਣ ਕਾਰੋਬਾਰ ਕਿਹੜਾ? ਉਹ ਕਹਿੰਦੇ ਜੀ ਬੀਬੀਆਂ ਨੇ ਉਹ ਖੋਲੇ ਨੇ ਆਪਣੇ ਬੁਟੀਕ। ਠੀਕ ਹੈ। ਹੁਣ ਇੱਕ ਬੁਟੀਕ ਮੋਹਾਲੀ 'ਚ ਖੁੱਲਿਆ ਤੇ ਇੱਕ ਬੁਟੀਕ ਮਾਨਸੇ ਦੇ ਪਿੰਡ 'ਚ ਖੁੱਲਿਆ। ਇੱਕ ਬੁਟੀਕ ਤੇ 7 ਲੱਖ ਦਾ ਸੂਟ ਮਿਲਦਾ, MLA MP ਖਰੀਦਣ ਆਉਂਦੇ ਨੇ। ਇੱਕ ਬੁਟੀਕ ਤੇ 300-500 ਦਾ ਸੂਟ ਵੀ ਮਿਲਦਾ। ਫਿਰ ਇਹ ਕਿਉਂ? ਫਿਰ ਤੁਸੀਂ ਕੱਲ ਨੂੰ ਕਹੋਗੇ ਆ ਵਿਧਵਾ ਪੈਨਸ਼ਨ ਵਾਲੇ ਵੀ ਬਾਹਰ ਕਰੋ, ਆ ਬੁਢਾਪਾ ਪੈਨਸ਼ਨ ਵਾਲੇ ਵੀ ਬਾਹਰ ਕਰੋ। ਸਹੀ ਹੈ, ਬਿਲਕੁਲ। ਆ ਫੈਮਿਲੀ ਪੈਨਸ਼ਨ ਵਾਲੇ ਵੀ ਬਾਹਰ ਕਰੋ। ਫਿਰ ਤੁਹਾਡਾ ਵਾਅਦਾ ਕਿੱਥੇ ਵਫਾ ਹੋਏ? ਜੀ, ਸਹੀ ਹੈ, ਸਹੀ। ਜਾਂ ਤਾਂ ਰਾਜਨੀਤਿਕ ਵਾਅਦੇ ਤੇ ਹੀ ਆ ਜਾਓ। ਪਰ ਤਾਂ ਵੀ ਮੈਨੂੰ ਜਾਣਕਾਰੀ ਮਿਲ ਰਹੀ ਹੈ ਕਿ 40 ਲੱਖ ਦੇ ਕਰੀਬ, 1 ਕਰੋੜ ਦੇ ਕਰੀਬ ਬੀਬੀ ਹੈਗੀ ਹੈ ਪੰਜਾਬ 'ਚ। ਠੀਕ ਹੈ। ਤੇ 40 ਲੱਖ ਦੇ ਕਰੀਬ ਬੀਬੀਆਂ ਨੂੰ ਕਵਰ ਕਰਨਗੇ ਇਹਦੇ ਵਿੱਚ। ਹੁਣ ਉਹ 60 ਲੱਖ ਬੀਬੀਆਂ ਕਿਤੇ ਉਲਟ ਨਾ ਹੋ ਜਾਣ, ਇਹ ਵੀ ਧਿਆਨ ਰੱਖਿਓ। ਸਹੀ ਹੈ, ਬਿਲਕੁਲ ਜੀ। ਪਰ ਅੰਦਾਜ਼ਾ ਇਹ ਲਾਇਆ ਜਾ ਰਿਹਾ ਕਿ ਇਹਨਾਂ ਨੇ ਫਾਰਮੂਲਾ ਇਹ ਕੱਢਿਆ ਕਿ ਹਰ ਘਰ 'ਚ ਘੱਟੋ ਘੱਟ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਬੀਬੀ ਨੂੰ ਪੈਸੇ ਪੈਂਦੇ ਹੋ ਜਾਣ ਤਾਂ ਕਿ ਐਂ ਲੱਗੇ ਹਰ ਘਰ 'ਚ ਵੀ ਆ ਗਿਆ ਕੁਛ ਨਾ ਕੁਛ। ਸੋ ਇਸ ਫਾਰਮੂਲੇ ਤੇ ਅੱਜ ਸਪਸ਼ਟ ਹੋ ਜਾਏਗਾ। ਪਰ ਇਹ ਪੰਜਾਬ ਦੇ ਲਈ ਨਵਾਂ ਬੋਝ ਵਧੇਗਾ, ਕਰਜ਼ਾ ਚੱਕ ਕੇ ਹੀ ਮਿਲਣਗੇ ਬੀਬੀਆਂ ਨੂੰ ਪੈਸੇ, ਉਹ ਤੋਂ ਬਿਨਾਂ ਨਹੀਂ ਮਿਲਦੇ। ਜੀ। ਤੇ ਅਗਲੀ ਗੱਲ ਕਰੀਏ, ਇੱਕ ਆਪਾਂ ਖਬਰ ਕੀਤੀ ਸੀ ਸ਼ਰਮਾ ਜੀ ਬਹੁਤ ਸਮਾਂ ਪਹਿਲਾਂ ਕਿ ਮੁਹਾਲੀ ਤੋਂ ਲੈ ਕੇ ਬਠਿੰਡੇ ਤੱਕ ਦੀਆਂ ਜ਼ਮੀਨਾਂ ਵੇਚ ਦੇਣਗੇ। ਲੋਕਾਂ ਨੇ ਬਹੁਤ ਜ਼ਿਆਦਾ ਉਹਨੂੰ ਸ਼ੇਅਰ ਕੀਤਾ, ਧੜੱਲੇ ਦੇ ਨਾਲ ਅੱਗੇ ਵਧਾਇਆ। ਚਲੋ ਇਨਫੋਰਮੇਸ਼ਨ ਸੀਗੀ, ਚਾਹੀਦਾ ਵੀ ਸੀਗਾ।
ਹੁਣ ਕਹਿੰਦੇ ਜ਼ਮੀਨਾਂ ਵੀ ਵੇਚਣੀਆਂ ਤੇ ਹੁਣ ਨਗਰ ਕੌਂਸਲ ਦੀਆਂ ਵੀ ਵੇਚ ਦੇਣਗੇ, ਪਾਵਰਕੌਮ ਜਾਂ ਹੋਰ ਮੁਹਾਲੀ ਮੰਡੀ ਜਾਂ ਹੋਰ, ਸਭ ਤੋਂ ਬਾਅਦ ਹੁਣ ਨਗਰ ਕੌਂਸਲ ਦੀ ਵਾਰੀ ਆ ਗਈ ਜੀ। ਪ੍ਰਵੀਨ ਜੀ, ਕਈ ਸਾਥੀ ਇਹ ਕਹਿੰਦੇ ਰਹਿੰਦੇ ਨੇ ਕਿ ਮੀਡੀਆ ਦਾ ਕੀ ਹੈ ਜੀ, ਮੀਡੀਆ ਵਾਲੇ ਤਾਂ ਰੌਲਾ ਪਾਉਂਦੇ ਨੇ ਜੀ, ਗੱਲਾਂ ਹੀ ਕਰਦੇ ਨੇ ਜੀ। 3 ਖੇਤੀ ਕਾਨੂੰਨ, ਲੈਂਡ ਪੂਲਿੰਗ, ਸਹੀ ਗੱਲ, ਬਿਲਕੁਲ। ਇਹ ਫੈਸਲੇ ਵਾਪਸ ਕਰਾਉਣ 'ਚ ਮੀਡੀਆ ਦਾ ਬਹੁਤ ਵੱਡਾ ਰੋਲ ਹੈ। ਠੀਕ ਹੈ, ਧਰਾਤਲ ਤੇ ਲੜਦੀਆਂ ਜਥੇਬੰਦੀਆਂ ਨੇ, ਮਾਹੌਲ ਉਹ ਬਣਾਉਂਦੀਆਂ ਨੇ, ਮੀਟਿੰਗਾਂ ਉਹ ਕਰਦੀਆਂ ਨੇ, ਹਨਾ, ਧਰਾਤਲ ਦੇ ਉੱਤੇ ਕਾਨੂੰਨੀ ਨੁਕਤਿਆਂ ਤੇ ਉਹ ਰਾਏ ਮਸ਼ਵਰਾ ਕਰਦੀਆਂ ਨੇ ਉਹਨਾਂ ਦਾ, ਪਰ ਉਸ ਨੂੰ ਲੋਕਾਂ 'ਚ ਲੈ ਕੇ ਜਾਣਾ, ਸਰਕਾਰ ਤੇ ਦਬਾਅ ਬਣਾਉਣ ਦਾ, ਉਸ ਨੂੰ ਪੇਸ਼ ਕਰਨਾ, ਇਹਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਹੱਥ ਹੈ। ਸੋ 3 ਖੇਤੀ ਕਾਨੂੰਨਾਂ ਤੋਂ ਲੈ ਕੇ ਲੈਂਡ ਪੂਲਿੰਗ ਤੱਕ ਜੋ ਦੇਖੋਗੇ ਜੀ, ਤਾਂ ਫਿਰ ਇਸ ਲਈ ਮੀਡੀਆ ਦੇ ਹਵਾਲੇ ਨਾਲ ਦਰੁਸਤ ਪੱਤਰਕਾਰੀ, ਸਹੀ ਜਾਣਕਾਰੀ, ਉਹਦਾ ਅਸਰ ਤਾਂ ਹੁੰਦਾ। ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਮੰਡੀ ਵਾਲਾ ਮਾਮਲਾ ਆਇਆ ਜੀ, ਜਦੋਂ ਸਭ ਤੋਂ ਵੱਡੀ ਜੀ ਕਹਿੰਦੇ ਫਰੂਟ ਮੰਡੀ ਸੀ, ਏਸੀ ਮੰਡੀ ਸੀ, ਉਹਦਾ ਸੌਦਾ ਕੀਤਾ, ਹੈਨਾ, ਖਾਸਾ ਰੌਲਾ ਪਿਆ, ਪਰ ਇਹ ਜਬਰੀ ਉਹਨੂੰ ਧੂ ਕੇ ਲੈ ਗਏ। ਸਹੀ ਹੈ। ਤੇ ਉਸੇ ਚੱਕਰ ਦੇ ਵਿੱਚ ਫਿਰ ਉਸੇ ਤਰੀਕਾਕਾਰ ਨਾਲ ਇਹਨਾਂ ਨੇ ਪਾਵਰਕੌਮ ਦੀਆਂ ਜ਼ਮੀਨਾਂ ਨੂੰ ਹੱਥ ਪਾਇਆ। ਇੱਕ ਪਾਸੇ ਕਿਉਂਕਿ ਮੰਡੀ ਵਾਲੇ ਮਸਲੇ ਤੇ ਕੋਈ ਵੱਡੀ ਧਿਰ ਉਵੇਂ ਸਾਹਮਣੇ ਆ ਕੇ ਨਹੀਂ ਲੜੀ, ਸਹੀ ਹੈ, ਬਿਲਕੁਲ, ਪਰ ਪਾਵਰਕੌਮ ਵਾਲੇ ਮਸਲੇ ਤੇ ਬਕਾਇਦਾ ਤੌਰ ਦੇ ਉੱਤੇ ਜਿਹੜੇ ਮੁਲਾਜ਼ਮ ਨੇ, ਇੰਜੀਨੀਅਰ ਨੇ, ਐਸੋਸੀਏਸ਼ਨਾਂ ਨੇ, ਉਹਨਾਂ ਨੇ ਧਰਨੇ ਪ੍ਰਦਰਸ਼ਨ ਸ਼ੁਰੂ ਕੀਤੇ ਤੇ ਮੀਡੀਆ ਨੇ ਇਸ ਨੂੰ, ਸੁਰਦ ਮੀਡੀਆ ਨੇ ਇਸ ਨੂੰ ਮੁੱਦਾ ਬਣਾਇਆ ਤੇ ਨਤੀਜਾ ਅਦਾਲਤੀ ਪ੍ਰਕਿਰਿਆ ਤੱਕ ਜਦੋਂ ਇਹ ਗੱਲ ਗਈ ਤਾਂ ਅਦਾਲਤੀ ਫੈਸਲਿਆਂ 'ਚ ਉਹਦਾ ਅਸਰ ਨਜ਼ਰ ਆਇਆ, ਉਹਨਾਂ ਨੇ ਰੋਕ ਲਾਤੀ। ਜੀ ਜੀ, ਨਹੀਂ ਤਾਂ ਇਹਨਾਂ ਨੇ ਤਾਂ ਕਰਤਾ ਸੀ ਸੌਦਾ ਜੀ ਆ ਬਡੂੰਗਰ ਪਿੰਡ ਦੇ ਕੋਲ 30 ਏਕੜ ਦੇ ਕਰੀਬ ਜ਼ਮੀਨ ਦਾ। ਹਾਂਜੀ ਹਾਂਜੀ, ਆਪਾਂ ਕੀ ਗੱਲ ਕੀਤੀ, ਪਟਿਆਲੇ ਤੋਂ ਲੈ ਕੇ ਲੁਧਿਆਣੇ ਤੱਕ ਸਾਰੀਆਂ ਜ਼ਮੀਨਾਂ ਵੇਚਣ ਨੂੰ ਤਿਆਰ ਸੀ। ਫਿਰ ਇਹਨਾਂ ਨੇ ਤਾਂ ਬਠਿੰਡੇ ਵਾਲੇ ਸਰਵਨ ਪਲਾਂਟ ਵਾਲੇ ਵੀ ਕਲੋਨੀ ਕਟਾਤੀ ਸੀ, ਸਮਝ ਲਓ, ਉਹ ਰੁਕਿਆ। ਸੋ ਪਾਵਰਕੌਮ ਵਾਲੀਆਂ ਜ਼ਮੀਨਾਂ ਤੇ ਫਿਲਹਾਲ ਰੋਕ ਹੈ, ਚੱਲ ਰਹੀ ਹੈ ਪ੍ਰਕਿਰਿਆ, ਸੁਣਵਾਈ ਆਉਂਦੇ ਸਮੇਂ 'ਚ ਕੀ ਹੋਊਗਾ ਕਹਿ ਨਹੀਂ ਸਕਦੇ, ਫਿਲਹਾਲ ਰੋਕ ਲੱਗ ਗਈ। ਠੀਕ ਹੈ ਜੀ। ਹੁਣ ਇਸ ਪ੍ਰਕਿਰਿਆ ਤਹਿਤ ਇਹਨਾਂ ਦੇ ਹੱਥੋਂ ਲੈਂਡ ਪੂਲਿੰਗ ਵਾਲੀ ਸਕੀਮ ਵੀ ਗਈ, ਇਹਨਾਂ ਦੇ ਹੱਥੋਂ ਪਾਵਰਕੌਮ ਦੀਆਂ ਜ਼ਮੀਨਾਂ ਵਾਲਾ ਫਾਰਮੂਲਾ ਵੀ ਗਿਆ, ਸ਼ਾਮ ਲਾਟਾਂ ਨੂੰ ਹੱਥ ਪਾਉਣ ਨੂੰ ਫਿਰਦੇ ਸੀ, ਉੱਥੇ ਵੀ ਚੱਜ ਨਾਲ ਹੱਥ ਨਹੀਂ ਪਿਆ, ਪੰਚਾਇਤਾਂ ਦੇ ਦਬਾਅ ਬਣਾਉਂਦੇ ਸੀ, ਪੰਚਾਇਤਾਂ ਵੀ ਕਈ ਸਟੈਂਡ ਲੈ ਗਈਆਂ। ਫਿਰ ਜੀ ਕਹਿੰਦੇ ਜੀ ਆਹ ਫਾਰਮੂਲਾ ਕੱਢ ਲਓ, ਕਹਿੰਦੇ ਨਗਰ ਕੌਂਸਲ ਦੀਆਂ ਜ਼ਮੀਨਾਂ ਨੂੰ ਸਰਕਾਰੀ ਵਿਭਾਗਾਂ ਨੂੰ ਤਬਦੀਲ ਕਰ ਦਿਓ। ਠੀਕ ਹੈ। 2 ਮਾਰਚ ਨੂੰ ਨੋਟੀਫਿਕੇਸ਼ਨ ਕੱਢਿਆ ਕਿ ਨਗਰ ਕੌਂਸਲਾਂ ਦੀਆਂ ਕੋਲ ਜਿਹੜੀਆਂ ਜਾਇਦਾਦਾਂ ਜ਼ਮੀਨਾਂ ਹੈਗੀਆਂ ਨੇ, ਉਹਨਾਂ ਨੂੰ ਪਿੰਨ ਪੁਆਇੰਟ ਕਰਕੇ ਉਹਨਾਂ ਨੂੰ ਤੁਸੀਂ ਬੋਰਡਾਂ, ਕਾਰਪੋਰੇਸ਼ਨਾਂ, ਸਰਕਾਰੀ ਵਿਭਾਗਾਂ ਦੇ ਨਾਂ ਤੇ ਤਬਦੀਲ ਕਰੋ। ਜੀ, ਤਬਦੀਲ ਕਰਨ ਤੋਂ ਬਾਅਦ ਕੀ ਕਰਨਾ ਜੀ? ਪ੍ਰਵੀਨ ਜੀ, ਸਾਡੇ ਕੋਲ ਮਤਲਬ ਕਿ 14 ਦੇ ਕਰੀਬ ਨਗਰ ਨਿਗਮ ਨੇ ਤੇ 152 ਦੇ ਕਰੀਬ ਨਗਰ ਕੌਂਸਲਾਂ ਨੇ। ਜੀ ਜੀ, 152 ਨਗਰ ਕੌਂਸਲ ਤੇ 14 ਨਗਰ ਨਿਗਮ। ਤੇ ਚਲੋ ਨਗਰ ਨਿਗਮ ਵੱਡੇ ਆ ਜਾਂਦੇ ਨੇ, ਨਗਰ ਕੌਂਸਲਾਂ ਦੇ ਤਾਂ ਛੋਟੇ ਖੇਤਰ ਵੀ ਨੇ, ਤੇ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਕਿਹੜੇ ਕੰਮ ਆਉਂਦੀਆਂ? ਕੋਈ ਗਰਾਊਂਡ ਪਿਆ, ਕਿਸੇ ਨੇ ਮੇਲਾ ਕਰਾਉਣਾ ਹੈ ਜੀ, ਹੈਨਾ, ਕਿਸੇ ਨੇ ਟੂਰਨਾਮੈਂਟ ਕਰਾਉਣਾ ਹੈ, ਕਿਸੇ ਨੇ ਵਿਆਹ ਦਾ ਪ੍ਰੋਗਰਾਮ ਬੁੱਕ ਕਰ ਲਿਆ, ਹੈਨਾ, ਤੇ ਉਹਦੇ ਨਾਲ ਆਮਦਨ ਆਉਂਦੀ ਹੈ ਜੀ। ਕਿਤੇ ਕੋਈ ਧਾਰਮਿਕ ਸਮਾਗਮ ਭਰਦੇ ਨੇ ਤਾਂ ਉੱਥੇ ਨਗਰ ਕੌਂਸਲ ਉਹਨਾਂ ਤੇ ਦੁਕਾਨਾਂ ਕੱਟ ਦਿੰਦੀ ਹੈ ਜੀ, ਟੈਂਪਰੇਰੀ, ਹੈਨਾ, ਉਹ ਆਮਦਨ। ਹੁਣ ਤੁਸੀਂ ਉਹ ਸਰਕਾਰੀ ਵਿਭਾਗਾਂ ਨੂੰ ਲੈ ਕੇ ਕੱਲ ਉੱਥੇ ਪਰਮਾਨੈਂਟ ਸ਼ੋਰੂਮ ਬਣਾਉਣੇ। ਸਹੀ ਹੈ, ਬਿਲਕੁਲ, ਉੱਥੇ ਮੈਰਿਜ ਪੈਲਸ ਬਣਾਉਣੇ ਆ, ਪ੍ਰਾਈਵੇਟ ਕੰਪਨੀਆਂ ਨੂੰ ਵੇਚਣੀ ਹੈ ਸਾਰਾ ਕੁਝ। ਸੋ ਇਹ ਜਾਇਦਾਦਾਂ ਤੇ ਹੱਕ ਉਹ ਨਗਰ ਦੀਆਂ ਜਾਇਦਾਦਾਂ ਨੇ। ਸਹੀ ਗੱਲ, ਬਿਲਕੁਲ, ਤੁਹਾਡੀਆਂ ਨਹੀਂ, ਤੁਹਾਡੀਆਂ ਨਹੀਂ। ਜਿਵੇਂ ਪਿੰਡਾਂ ਦੇ ਮਾਮਲੇ 'ਚ ਆਪਾਂ ਸ਼ਾਮਲਾਟ ਦੀ ਗੱਲ ਕਰਦੇ ਹਾਂ ਨਾ, ਇਹ ਸੇਮ ਉਹੀ ਤਰੀਕਾ ਜੀ। ਸੋ ਇਸ ਲਈ ਇਹਨਾਂ ਨੇ ਤਾਂ ਕੰਮ ਕਰਤਾ ਜਨਾਬ, ਇਹਨਾਂ ਨੂੰ ਤਾਂ ਇੱਕੋ ਫਾਰਮੂਲਾ ਆਉਂਦਾ ਹੈ ਕਿ ਜ਼ਮੀਨ ਵੇਚੋ, ਪੈਸੇ ਕਮਾਓ, ਤੇ ਉਹਦੇ ਵਿੱਚੋਂ ਆਮਦਨ ਖਜ਼ਾਨੇ ਵਾਲੀ ਜਿਹੜੀ ਦਿਖੂਗੀ ਉਹ ਕਿਵੇਂ ਦਿਖੂਗੀ ਉਹ ਦਿਖਾਓ। ਪਰ ਸਭ ਨੂੰ ਪਤਾ ਹੈ ਕਿ ਜ਼ਮੀਨੀ ਸੌਦਾ ਹਕੀਕਤ 'ਚ ਕਿਵੇਂ ਹੁੰਦਾ। ਸਹੀ, ਉਹ ਜਿਹੜਾ ਲਹੂ ਮੂੰਹ ਨੂੰ ਲੱਗਿਆ ਨਾ, ਉਹ ਟੇਕਣ ਦਿੰਦਾ, ਹਰ ਰੋਜ਼ ਫਾਰਮੂਲਾ ਉੱਥੇ ਲਿਆ ਕੇ ਰੋਕਦਾ। ਅਫਸੋਸ ਹੈ ਪੰਜਾਬ ਵੇਚਣ ਤੁਰੇ ਹੋਏ। ਜੀ ਜੀ, ਬਿਲਕੁਲ। ਸੋ ਸ਼ਰਮਾ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ।